It was striking that out of over 1 million Indians residing in Australia, not even 18,500 people turned up to listen to Narendra Modi in the stadium. 2 million ਲੋਕ ਇਨੇ ਮਹੀਨਿਆਂ ਦਾ ਪ੍ਰੋਪੇਗੈਂਡਾ ਫ੍ਰੀ ਟਿਕਟਸ ਇਹਦੇ ਬਾਵਜੂਦ ਜਿਹੜਾ ਹੈ ਉਹ 18,000 ਬੰਦਾ ਨਹੀਂ ਇਕੱਠਾ ਕਰ ਸਕੇ ਕਿੰਨਾ ਕਿ ਪਪੂਲਰ ਹੈ। ਉਹਨੇ ਕਿਹਾ ਜੀ 350 ਆਰਗੇਨਾਈਜੇਸ਼ਨਸ ਜਿਹੜੀਆਂ ਨੇ ਉਹ ਸਪਾਂਸਰਿੰਗ ਆਰਗੇਨਾਈਜੇਸ਼ਨਸ ਬਣੀਆਂ ਹੋਈਆਂ ਸੀ ਔਰ ਇਹ ਕਲੇਮ ਕੀਤਾ ਗਿਆ ਸੀ ਕਿ ਜੀ ਅਸੀਂ ਪਬਲਿਕ ਲਈ ਟਿਕਟਾਂ ਬੰਦ ਕਰਤੀਆਂ ਕਿਉਂਕਿ ਖਤਮ ਹੋ ਗਿਆ। ਹਾਲਾਂ ਹਕੀਕਤ ਇਹ ਨਹੀਂ ਸੀ, ਇਹ ਵੀ ਝੂਠ ਬੋਲ ਰਹੇ ਜਿੱਥੇ VIPs ਲਈ ਉਹ ਵੀ ਖਾਲੀ ਹਾਫ ਐਮਟੀ ਦਾ ਮਤਲਬ ਹੈ ਜੇ 18,000 ਇਹ ਕਹਿੰਦੇ ਨੇ ਉਹਦੀ ਕੈਪੈਸਿਟੀ ਸੀ ਤਾਂ 9,000 ਬੰਦਾ ਵੀ ਉੱਥੇ ਨਹੀਂ ਸੀ। On one side, a small group representing Vora community stood dressed in their traditional attire. However, my attempts to interview them before entering were unsuccessful as none agreed to speak. मैं कहा जी उन्होंने इशू किया सी वेलकम कमेटी किहड़ी है तो ਉਹਦੇ 'ਚ ਬਹੁਤ ਸਾਰੇ ਸਿੱਖਾਂ ਦੇ ਨਾਂ ਸੀ। ਹੁਣ ਹਕੀਕਤ ਦੂਜੀ yet surprisingly only a handful of Sikhs could be spotted in the audience. handful ਦਾ ਮਤਲਬ ਹੈ 3 ਜਾਂ 4। ਜਿਹੜਾ ਲਾਸਟ ਟਾਈਮ ਜਿਹਨੇ ਇੰਨਾ ਵੱਡਾ ਇਕੱਠ ਆਰਗੇਨਾਈਜ਼ ਕੀਤਾ ਸੀ ਮੋਦੀ ਲਈ ਓਵਰਸੀਜ਼ ਫਰੈਂਡਸ ਆਫ BJP ਉਹਨਾਂ ਨੇ ਕਿਹਾ ਵੀ ਉਹ ਜਿਹੜਾ ਬੰਦਾ ਹੈ ਉਹ ਤਾਂ ਉਹਨੂੰ ਤਾਂ ਤਮਗਾ ਮਿਲ ਗਿਆ ਕਿ ਵਨ ਆਫ ਦਾ ਵਰਸਟ ਰੇਪਿਸਟ ਇਨ ਸਿਡਨੀਜ਼ ਰੀਸੈਂਟ ਹਿਸਟਰੀ ਕਿ ਬਈ ਉਹ ਤਾਂ ਮਲਟੀਪਲ ਵਿਮਨ ਨੂੰ ਰੇਪ ਕਰਨ ਦੇ ਚਾਰ ਚੰਦਰ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच में बहुत शुक्रिया। जी डॉक्टर साहब आज 26 मई 2023 13 जेठ नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ RCN ਕੇਬਲ ਬੈਲ ਫੈਬਨ ਕੈਨੇਡਾ roku ਜਾਦੂ ਬਾਕਸ ਸ਼ਾਵਾ Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਅੱਜ ਅਸੀਂ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਆਓ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਐਲਨ ਟੈਕਸਸ ਦੀ ਸੰਗਤ ਵੱਲੋਂ। ਸੋ ਇਹਨਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਔਰ ਬੇਨਤੀ ਕੀਤੀ ਹੈ ਕਿ ਅਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਲ ਜੁੜੀਏ ਤੇ ਕੌਮੀ ਹਿੱਤਾਂ ਦੀ ਪੂਰਤੀ ਲਈ ਕਿਸੇ ਹੋਰ ਵੱਲ ਦੇਖਣ ਦੀ ਥਾਂ ਜੋ ਅਸੀਂ ਖੁਦ ਕਰ ਸਕਦੇ ਹਾਂ ਆਪਣਾ ਯੋਗਦਾਨ ਪਾਈਏ। ਔਰ ਯੋਗਦਾਨ ਇਕੱਲਾ ਮੋਹਰੇ ਹੋ ਕੇ ਲੀਡ ਕਰਨਾ ਨਹੀਂ ਸਗੋਂ ਹਰ ਕਿਸਮ ਦਾ ਸਹਿਯੋਗ ਮਾਈਕ ਸਹਾਇਤਾ ਮੋਰਲ ਸਪੋਰਟ ਅੱਜ ਦੀ ਪੀੜ੍ਹੀ ਨੂੰ ਜਾਗਰੂਕ ਕਰਨਾ। ਸੋ ਜੋ ਸਾਡੇ ਹੱਥ ਵਿੱਚ ਹੈ ਅਸੀਂ ਕਰੀਏ ਵਾਹਿਗੁਰੂ ਸਹਾਈ ਹੋਣਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਐਲਨ ਟੈਕਸਸ ਦੀ ਜਿਹੜੀ ਸੰਗਤ ਹੈ ਉਸ ਦਾ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਹਵਾਲੇ ਨਾਲ ਕਿ ਮੋਦੀ ਦੀ 3 ਰੋਜ਼ਾ ਜਿਹੜੀ ਆਸਟ੍ਰੇਲੀਆ ਨੌਟੰਕੀ ਤੋਂ ਬਾਅਦ ਹੁਣ ਭਾਰਤ ਵਿੱਚ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਦੇ ਉਦਘਾਟਨ ਦਾ ਜਿਹੜਾ ਪ੍ਰੋਪੇਗੈਂਡੇ ਦਾ ਡਰਾਮਾ ਸ਼ੁਰੂ ਹੋ ਚੁੱਕਾ ਹੈ ਔਰ ਭਾਰਤੀ ਮੀਡੀਆ ਨੇ ਮੋਦੀ ਦੀ ਸਿਡਨੀ ਇਵੈਂਟ ਦਾ ਝੂਠ ਕਿਵੇਂ ਪ੍ਰਚਾਰਿਆ ਇਸ ਦੀ ਹਕੀਕਤ ਹੁਣ ਜਗ ਜ਼ਾਹਰ ਹੋ ਰਹੀ ਹੈ ਔਰ ਦਾ ਵਾਇਰ ਦੇ ਇੱਕ ਹਿੰਦੂ ਪੱਤਰਕਾਰ ਵਿਵੇਕ ਆਸਰੀ ਨੇ ਜਿਸ ਨੇ ਇਸ ਇਵੈਂਟ ਨੂੰ
ਕਵਰ ਕੀਤਾ ਉਸ ਨੇ ਹਕੀਕਤ ਤੋਂ ਜਿਹੜਾ ਪਰਦਾ ਚੁੱਕ ਦਿੱਤਾ ਹੈ ਔਰ ਉਸ ਅਨੁਸਾਰ ਟਿਕਟਾਂ ਮੁਫਤ ਵਿੱਚ ਦੇਣ ਦਾ ਭੇਤ ਕਾਇਮ ਹੈ, ਜਦੋਂ ਕਿ ਮੁਫਤ ਟਿਕਟਾਂ ਦੇ ਬਾਵਜੂਦ ਬਹੁਤੀਆਂ ਕੁਰਸੀਆਂ ਜਿਹੜੀਆਂ ਖਾਲੀ ਸਨ ਔਰ ਉਸ ਅਨੁਸਾਰ ਆਸਟ੍ਰੇਲੀਆ ਵਿੱਚ 10 ਲੱਖ ਤੋਂ ਜ਼ਿਆਦਾ ਹਿੰਦੂ ਰਹਿੰਦੇ ਹਨ। ਪਰ ਮੋਦੀ ਦੇ ਪ੍ਰੋਪੇਗੈਂਡਾ ਮਸ਼ੀਨਰੀ ਪੂਰਾ ਜ਼ੋਰ ਲਾਉਣ ਦੇ ਬਾਵਜੂਦ 18,000 ਬੰਦਾ ਇਕੱਠਾ ਵੀ ਨਹੀਂ ਕਰ ਸਕੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਆਸਟ੍ਰੇਲੀਆ ਕਵਰੇਜ ਨੂੰ ਬਹੁਤ ਪਸੰਦ ਕੀਤਾ। ਅੱਛਾ, ਪਿਛਲੇ ਕੁਝ ਦਿਨਾਂ ਤੋਂ ਸਾਡਾ ਲੀਡ ਸੈਗਮੈਂਟ ਆਸਟ੍ਰੇਲੀਆ 'ਚ ਮੋਦੀ ਦੀ ਫੇਰੀ ਦੀ ਨੌਟੰਕੀ ਬਿਲਕੁਲ, ਔਰ ਕਿਵੇਂ ਝੂਠ ਨੂੰ ਸੱਚ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਕਿਵੇਂ ਫੇਲ ਹੋਈ ਮੁਕੰਮਲ ਇਵੈਂਟ ਨੂੰ ਕਿਵੇਂ ਉਹਨਾਂ ਦੇ ਮੀਡੀਆ ਨੇ ਉਸ ਨੂੰ ਇੱਕ ਬਹੁਤ ਕਾਮਯਾਬ ਇਵੈਂਟ ਦੇ ਤੌਰ ਤੇ ਪੇਸ਼ ਕੀਤਾ। ਔਰ ਬਹੁਤ ਵਾਰ ਜਿਹੜਾ ਇਹ ਵੈਸਟਰਨ ਮੀਡੀਆ ਹੈ ਜਿਨ੍ਹਾਂ ਨੂੰ ਕਈ ਵਾਰ ਹੁਣ ਇਹਨਾਂ ਨੇ ਆਪਣੇ ਸਟਾਫ ਬਹੁਤ ਘਟਾਏ ਹੋਏ ਨੇ ਕਿਉਂਕਿ ਆਲਰੇਡੀ ਮੀਡੀਆ ਦੇ ਵਿੱਚ ਵੀ ਇੰਨਾ ਕੰਪੀਟੀਸ਼ਨ ਹੈ ਕਿ ਬਹੁਤਾ ਮੀਡੀਆ ਖਾਸ ਤੌਰ ਤੇ ਸੋਸ਼ਲ ਮੀਡੀਆ ਆਉਣ ਤੋਂ ਬਾਅਦ ਘਾਟੇ 'ਚ ਹੀ ਜਾਂਦਾ ਹੈ। ਸੋ ਉਹ ਵੀ ਬਹੁਤ ਵਾਰ ਜਿਹੜੇ ਕਿਸੇ ਵੀ ਮੁਲਕ ਦੀ ਕਵਰੇਜ ਹੈ ਉਹਨਾਂ ਦੀ ਜਿਹੜੀ ਪ੍ਰਾਈਮ ਨਿਊਜ਼ ਏਜੰਸੀ ਹੁੰਦੀ ਹੈ ਉਹਨਾਂ ਦੀਆਂ ਸਟੋਰੀਜ਼ ਹੀ ਅੱਗੇ ਤੋਰ ਦਿੰਦੇ ਨੇ ਉਹਦੇ 'ਚ ਥੋੜੀ ਬਹੁਤ ਕਾਂਟ ਛਾਂਟ ਕਰਕੇ। ਸੋ ਇਹੀ ਕਾਰਨ ਹੈ ਕਿ ਇੰਡੀਆ ਦੀ ANI ਜਾਂ ਬਾਹਰ ਵੀ ਜਿਹੜੇ ਆਸਟ੍ਰੇਲੀਆ 'ਚ ਜਿਹੜਾ ਜਹਾਜ਼ ਭਰ ਕੇ ਉਹ ਮੀਡੀਆ ਦਾ ਨਾਲ ਲਿਆ ਉਹਨਾਂ ਦੀ ਝੂਠੀ ਸਟੋਰੀ ਜਿਹੜੀ ਹੈ ਉਹ ਕਈ ਥਾਂ ਲੱਗੀ। ਹਾਲਾਂਕਿ ਦਾ ਗਾਰਡੀਅਨ ਜਾਂ ਦਾ ਮੇਲ ਜਿਹੜੀਆਂ UK ਦੀਆਂ ਕ੍ਰੈਡੀਬਲ ਪੇਪਰਸ ਨੇ ਉਹਨਾਂ ਨੇ ਜਿਵੇਂ ਖਾਸ ਤੌਰ ਤੇ ਦਾ ਗਾਰਡੀਅਨ ਨੇ ਮੋਦੀ ਦੀ ਆਮਦ ਦੇ ਐਨ ਠੀਕ ਮੌਕੇ ਜਦੋਂ ਉਹ ਲੈਂਡ ਕੀਤਾ ਜਿਹੜੀ ਉਹਨਾਂ ਨੇ ਕਹਾਣੀ ਮੋਦੀ ਨੂੰ ਲੈ ਕੇ ਔਰ ਉਸ ਦਾ ਟਰੈਕ ਰੈਕਰਡ ਉਹ ਸਾਰਿਆਂ ਨੂੰ ਸਾਹਮਣੇ ਲਿਆਂਦਾ। ਉਹਦੇ ਤੇ ਹਿੰਦੂ ਤੋਂ ਵੀ ਪਿੱਟੇ ਤਾਂ ਬੜਾ ਲੇਕਿਨ ਉਸ ਦੇ ਨਾਲ ਹੀ ਮੋਦੀ ਦਾ ਜਿਹੜਾ ਦੂਸਰਾ ਪੱਖ ਹੈ ਉਹ ਵੀ ਸਾਹਮਣੇ ਆਉਣਾ ਸ਼ੁਰੂ ਹੋਇਆ ਔਰ ਉਸ ਦੇ 3 ਰੋਜ਼ਾ ਉਸ ਠਹਿਰਾਵ ਦੇ ਦੌਰਾਨ ਸਿੱਖਾਂ ਵੱਲੋਂ ਜ਼ੋਰਦਾਰ ਜਿਹੜਾ ਹੈ ਉਹ ਮੁਜ਼ਾਹਰਾ ਕੀਤਾ ਜਾਣਾ ਔਰ ਇਸ ਦੇ ਨਾਲ ਨਾਲ ਜਿਹੜੇ ਖਾਸ ਤੌਰ ਤੇ ਗ੍ਰੀਨ ਪਾਰਟੀ ਦੇ ਸੈਨੇਟਰ ਵੀ ਔਰ ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਕਿਵੇਂ ਮੈਲਬਰਨ ਦੇ ਇੱਕ ਪ੍ਰੋਮੀਨੈਂਟ ਸ਼ਹਿਰ ਦੇ ਮੇਅਰ ਰਹੇ ਔਰ ਕੌਂਸਲਮੈਨ ਉਹਨਾਂ ਨੇ ਜਿਵੇਂ ਇਸ ਫੈਕਟਰ ਨੂੰ ਇੱਕ ਉਸ ਹਿਸਟੋਰੀਕਲ ਕੰਟੈਕਸਟ ਦੇ ਵਿੱਚ ਜੋੜਨ ਦੀ ਕੋਸ਼ਿਸ਼ ਕੀਤੀ ਕਿ ਜੋ ਸਿੱਖਾਂ ਦੇ ਨਾਲ 1984 'ਚ ਹੋਇਆ ਉਹ ਇੱਕ ਸਲੀਪਰ ਸੈੱਲ ਵਾਂਗ ਨਜ਼ਰ ਆ ਰਿਹਾ ਜੋ ਇਸ ਵੇਲੇ ਹਿੰਦੂ ਔਰ ਹਿੰਦੁਸਤਾਨ ਦੇ ਨਾਂ ਥੱਲੇ ਜੋ ਮੋਦੀ ਦੀਆਂ ਨੀਤੀਆਂ ਨੇ। ਸੋ ਇਹ ਸਾਰਾ ਤਾਂ ਚੱਲ ਰਿਹਾ ਸੀ ਲੇਕਿਨ ਜਿੰਨਾ ਜ਼ੋਰ ਮੋਦੀ ਨੂੰ ਇੱਕ ਦੇਵਤਾ ਸਾਬਤ ਕਰਨ ਦੇ ਉੱਤੇ ਇੱਕ ਤਾਂ ਉਹਨਾਂ ਦੇ ਕਿਉਂਕਿ ਵੈਸੇ ਤਾਂ ਉਹ ਹਰ ਇੱਕ ਨੂੰ ਹੀ ਦੇਵਤਾ ਬਣਾ ਦਿੰਦੇ ਨੇ, ਬ੍ਰਾਹਮਣ ਦੇ ਹੱਥ ਹੁੰਦਾ ਜਿਹਨੂੰ ਮਰਜ਼ੀ ਬਣਾ ਦੇਣ, ਲੇਕਿਨ ਜਿਵੇਂ ਉਹਨੂੰ ਇੱਕ ਕਰਾਊਡ ਪੁਲਰ ਔਰ ਇਵੈਂਟ ਮੈਨੇਜਰ ਤਾਂ ਉਹਨਾਂ ਤੋਂ ਵਧੀਆ ਕੋਈ ਨਹੀਂ ਹੈ ਔਰ ਇਹ 2014 ਤੱਕ ਪਹੁੰਚਣਾ ਵੀ ਪ੍ਰਾਈਮ ਮਿਨਿਸਟਰ ਬਣਨ ਦੇ ਪਿੱਛੇ ਵੀ ਉਸ ਦੇ ਜਿਵੇਂ ਮੀਡੀਆ ਨੇ ਉਸ ਨੂੰ ਖੜਾ ਕੀਤਾ ਔਰ ਜ਼ਾਹਰ ਹੈ ਇਹਨਾਂ ਦੇ ਪਿੱਛੇ RSS ਹੈ। ਫਿਰ RSS ਦੇ ਨਾਲ ਜਦੋਂ ਅਸੀਂ ਅੰਬਾਨੀ ਅਡਾਨੀ ਇਹਨਾਂ ਸਾਰਿਆਂ ਦਾ ਜ਼ਿਕਰ ਕਰਦੇ ਹਾਂ ਔਰ ਬਹੁਤਿਆਂ ਨੂੰ ਯਾਦ ਹੋਏਗਾ ਜਾਂ ਬਹੁਤਿਆਂ ਨੂੰ ਸ਼ਾਇਦ ਯਾਦ ਨਾ ਵੀ ਹੋਏ ਕਿ 2014 ਦੇ ਇਲੈਕਸ਼ਨ ਕੈਂਪੇਨ ਤੋਂ ਠੀਕ ਪਹਿਲਾਂ ਜਦੋਂ ਕਿ ਚੋਣਾਂ ਅਜੇ ਹੋਣੀਆਂ ਸੀ ਕਿਵੇਂ ਰਾਮਦੇਵ ਨੂੰ ਪ੍ਰੋਜੈਕਟ ਕੀਤਾ ਗਿਆ, ਕਿਵੇਂ ਅੰਨਾ ਹਜ਼ਾਰਿਆਂ ਨੂੰ ਫੜ ਕੇ ਉਸੇ ਮਹਾਰਾਸ਼ਟਰ ਦੇ ਕਿਸੇ ਪਿੰਡ 'ਚੋਂ ਲਿਆਂਦਾ ਗਿਆ ਔਰ ਕਰਪਸ਼ਨ ਦੇ ਇਸ਼ੂ ਨੂੰ ਹਾਈਲਾਈਟ ਕਰਕੇ ਉਹਦਾ ਵਰਤ ਰਖਾਇਆ ਗਿਆ ਔਰ 24/7 ਫਿਰ ਕੈਮਰੇ ਜਿਹੜੇ ਨੇ ਉਹ ਉੱਪਰ ਥੱਲੇ ਵਿਚਕਾਰ ਤਿੰਨੋਂ ਡਾਇਰੈਕਸ਼ਨਾਂ ਤੋਂ ਕਿਵੇਂ ਭੀੜਾਂ ਇਕੱਠੀਆਂ ਕੀਤੀਆਂ ਗਈਆਂ, ਕਿਵੇਂ ਅਜੀਤ ਡੋਵਲ ਦੀ ਹੀ ਫਾਊਂਡਡ ਇੱਕ ਵਿਵੇਕਾਨੰਦ ਫਾਊਂਡੇਸ਼ਨ ਜਿਹੜੀ RSS ਦੀ ਟ੍ਰਿਬਿਊਟਰੀ ਹੈ ਉਹਦੇ ਰਾਹੀਂ ਬੜਾ ਸਟੈਂਡਰਡ ਫੂਡ ਸਵੇਰੇ ਸ਼ਾਮ ਹਜ਼ਾਰਾਂ ਲੋਕ ਜਿਹੜੇ ਇਕੱਠੇ ਕੀਤੇ ਜਾਂਦੇ ਸੀ ਉਹਨਾਂ ਨੂੰ ਪਰੋਸਿਆ ਜਾਂਦਾ ਸੀ। ਸੋ ਉਹਨਾਂ ਨੇ ਉਹ ਸਾਰਾ ਇਹਦੇ ਬਾਵਜੂਦ ਕਿ ਮਨਮੋਹਨ ਸਿੰਘ ਸਰਕਾਰ ਦੀ 10 ਸਾਲ ਦੀ ਕਾਰਗੁਜ਼ਾਰੀ ਜਿਹਦਾ ਜੇ ਅੱਜ ਵੀ ਥੋੜ੍ਹਾ ਬਹੁਤ ਇਕਨੋਮਿਕਲੀ ਇੰਡੀਆ ਦੀ ਸਟੈਂਡਿੰਗ ਖੜੀ ਹੈ ਤੇ ਉਹ ਕਦੇ ਵੀ ਇਹ ਹੈ ਤਾਂ ਵੈਸੇ ਕਿਰਤਕਾਣ ਨੇ ਜੇ ਸਮੁੱਚੀ ਸਿੱਖ ਕੌਮ ਦੇ ਨਾਲ ਕਿਰਤਕਾਣ ਹੋ ਸਕਦੇ ਨੇ। 10 ਗੁਰੂ ਸਾਹਿਬਾਨ ਨੇ ਜਿਵੇਂ ਇਸ ਸਾਰੇ ਨੂੰ ਨਿਰਭਉ ਨਿਰਵੈਰ ਦੀ ਫਿਲਾਸਫੀ ਦਿੱਤੀ ਪਰ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਇਹਨਾਂ ਦੇ ਮੁੱਢਲੇ ਹੱਕ ਦੇ ਲਈ ਜਿਹੜਾ ਰਾਈਟ ਟੂ ਫਰੀडम ਹੈ ਜਾਂ ਫਰੀडम ਆਫ ਰਿਲੀਜਨ ਹੈ ਉਸ ਦੇ ਲਈ ਸ਼ਹਾਦਤ ਪਾਉਂਦੇ ਨੇ। ਲੇਕਿਨ ਤੁਸੀਂ ਨਵੰਬਰ 84 'ਚ ਦੇਖੋਗੇ ਕਿ ਇਹੀ ਅਕਿਰਤਕਾਣਾਂ ਦੀ ਭੀੜ
ਉਸਥੋਂ ਹੀ ਦਿੱਲੀ ਦੇ ਨਾਲ ਰਕਾਬਗੰਜ ਦੇ ਜਿੱਥੇ ਉੱਥੋਂ ਪਾਰਲੀਮੈਂਟ ਬਿਲਡਿੰਗ ਚੋਂ ਨਿਕਲ ਕੇ ਰਕਾਬਗੰਜ ਦੇ ਉੱਤੇ ਵੀ ਅਟੈਕ ਕਰਦੇ ਨੇ ਜਿੱਥੇ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸੰਸਕਾਰ ਹੋਇਆ ਸੀ। ਔਰ ਹਿੰਦੂ ਤਵੀ ਭੀੜ ਜਿਹੜੀ ਹੈ ਹਿੰਦੂਆਂ ਦੀ ਸੀਸਗੰਜ ਦੇ ਉੱਤੇ ਵੀ ਹਮਲਾਵਰ ਹੁੰਦੀ ਹੈ। ਔਰ ਇਹ ਤੁਸੀਂ ਹਿਸਟਰੀ ਦਾ ਜਦੋਂ ਇੱਕ ਯੂ ਟਰਨ ਦੇਖਦੇ ਹੋ ਜਿੱਥੇ ਸਿੱਖ ਡਿਫੈਂਡ ਕਰਦੇ ਨੇ ਉੱਥੇ, ਕਿਉਂਕਿ ਜਿੱਥੇ ਸੀਸਗੰਜ ਸਾਹਿਬ ਹੈ ਉਹ ਸਾਰਾ ਏਰੀਆ ਮੁਸਲਮਾਨ ਪੋਪੂਲੇਸ਼ਨ ਹੈ, ਲੋਕਲ ਵਾਰਡ ਸਿਟੀ ਦੇ ਅੰਦਰ ਹੈ, ਪੁਰਾਣੀ ਦਿੱਲੀ ਹੈ, ਔਰ ਉਹ ਨਿਕਲਦੇ ਨੇ ਸਿੱਖਾਂ ਦੀ ਮਦਦ ਦੇ ਲਈ। ਸੋ ਇਹਨਾਂ ਅਕਿਰਤ ਕਣਾਂ ਤੋਂ ਕੀ ਤੁਸੀਂ ਤਵੱਕੋ ਕਰ ਸਕਦੇ ਹੋ ਜਾਂ ਇਹਨਾਂ ਨੇ ਉਦੋਂ ਕੀ ਵਰਤਾਰਾ ਕੀਤਾ ਗੁਰੂ ਸਾਹਿਬਾਨ ਦੇ ਵੇਲੇ 22 ਧਾਰ ਦੇ ਪਹਾੜੀ ਰਾਜਿਆਂ ਤੋਂ ਲੈ ਕੇ ਜੋ ਅਸੀਂ ਗੰਗੂ ਚੰਦੂ ਇਹਨਾਂ ਸਾਰਿਆਂ ਦਾ ਰੋਲ ਔਰ ਸੁੱਚਾਨੰਦ ਔਰ ਲੱਖੂ ਜੱਸੂ ਔਰ ਅੱਜ ਤੱਕ ਇੰਦਰਾ ਗਾਂਧੀ ਤੋਂ ਮੋਦੀ ਤੱਕ ਜੇ ਅਸੀਂ ਇਹ ਸਾਰੀ ਲਾਈਨ ਨੂੰ ਦੇਖੀਏ ਤਾਂ ਫਿਰ ਇਹ ਲਾਈਨ ਲੰਬੀ ਹੋ ਜਾਂਦੀ ਹੈ। ਸੋ ਇਸ ਸਾਰੇ ਦੇ ਬਾਵਜੂਦ ਫਿਰ ਤੁਸੀਂ ਦੇਖੋਗੇ ਕਿ ਇਹਨਾਂ ਨੇ ਵਕਤੀ ਤੌਰ ਤੇ ਜਿਵੇਂ ਉਹਨੂੰ ਵੀ ਡੰਪ ਕੀਤਾ। ਅੰਨਾ ਹਜ਼ਾਰੇ ਕਿੱਥੇ ਗਿਆ ਕਿਉਂਕਿ ਉਹ ਇੱਕ ਫੌਜ ਦੇ ਵਿੱਚ ਡਰਾਈਵਰ ਰਿਹਾ ਬੰਦਾ ਸੀ, ਉਹਨਾਂ ਕੋਲ ਨੂੰ ਵਰਤ ਕੇ ਔਰ ਇੱਕ ਸਟੇਜ ਤੇ ਤਾਂ ਉਹਨੂੰ ਅੰਨਾ ਹਜ਼ਾਰੇ ਨੂੰ ਇਹਨਾਂ ਨੇ ਮਹਾਤਮਾ ਗਾਂਧੀ ਵਾਂਗ ਪ੍ਰੋਜੈਕਟ ਕਰਕੇ ਸੈਕੰਡ ਗਾਂਧੀ ਜਿਵੇਂ ਆ ਗਿਆ ਹੋਏ। ਜਿਸ ਬਿਲਡਿੰਗ 'ਚੋਂ ਸਾਊਂਡ ਵਿਊ ਬ੍ਰਾਡਕਾਸਟਿੰਗ ਸਾਡਾ TV 84 ਚੈਨਲ ਚੱਲਦਾ ਹੈ, 32-33 ਹੋਰ ਚੈਨਲ ਨੇ ਜਿਹੜੇ ਇੱਥੋਂ ਟੈਲੀਕਾਸਟ ਹੁੰਦੇ ਨੇ, ਔਰ ਇੱਥੇ ਉਦੋਂ ਵੱਡਾ ਹਾਲ ਹੁੰਦਾ ਸੀ ਜਿਹਦੇ 'ਚ ਪ੍ਰੈਸ ਕਾਨਫਰੰਸ ਹੁੰਦੀ ਸੀ। ਈਵਨ ਮੈਨੂੰ ਇੱਥੇ ਜਦੋਂ ਅਸੀਂ ਸ਼ੁਰੂਆਤ ਕੀਤੀ 11 ਸਾਲ ਪਹਿਲਾਂ ਪਤਾ ਲੱਗਾ ਕਿ ਵੀ ਅੰਨਾ ਹਜ਼ਾਰੇ ਦੀ ਪ੍ਰੈਸ ਕਾਨਫਰੰਸ ਇਸ ਥਾਂ ਦੇ ਉੱਤੇ ਹੋਈ ਸੀ। ਸੋ ਉਹਨੂੰ ਇਸ ਲੈਵਲ ਦੇ ਉੱਤੇ ਲਿਆ ਕੇ ਪ੍ਰੋਜੈਕਟ ਕੀਤਾ ਗਿਆ। ਮਕਸਦ ਇਹ ਸੀ ਕਿ ਮਨਮੋਹਨ ਸਿੰਘ ਸਰਕਾਰ ਨੂੰ ਕਰਪਟ ਸਾਬਤ ਕਰਨਾ, ਝੂਠਾ ਸਾਬਤ ਕਰਨਾ। ਰਾਮਦੇਵ ਨੂੰ ਪ੍ਰੋਜੈਕਟ ਕੀਤਾ ਗਿਆ, ਉਸ ਜਿਹੜਾ ਅੰਨਾ ਹਜ਼ਾਰੇ ਨੂੰ ਕੀਤਾ ਗਿਆ। ਔਰ ਰਾਮਦੇਵ ਨੂੰ ਤਾਂ ਅੱਜ ਜੇ ਕਹਿਣਾ ਹੋਏ ਕਿ ਭਾਰਤ ਦੇ ਵੱਡੇ 10 ਜਾਂ 12 ਬਿਲੀਅਨਰਸ ਚੋਂ ਉਸ ਦੀ ਥਾਂ ਹੈ, ਜਿਵੇਂ ਉਸ ਦੀਆਂ ਝੂਠੀਆਂ ਜਾਲੀ ਜਿਹੀਆਂ ਦਵਾਈਆਂ ਨੂੰ ਪ੍ਰਮੋਟ ਕੀਤਾ ਗਿਆ ਮਿਲਟਰੀ 'ਚ ਵੀ, ਅਦਰਵਾਈਜ਼ ਵੀ ਸਪਲਾਈ ਜਿੰਨੀ ਉਹਨਾਂ ਦੇ ਹੁੰਦੀ ਹੈ ਫੌਜੀ ਉਹਦੇ 'ਚ ਉਹਨਾਂ ਨੂੰ ਔਰ ਕਿਸ ਹੱਦ ਤੱਕ ਲੈ ਗਏ। ਲੇਕਿਨ ਹੁਣ ਅਗੇਨ ਇਹ ਸਾਰੇ ਦੇ ਚੱਲਦਿਆਂ ਮੋਦੀ ਨੂੰ ਉਸ 'ਚੋਂ ਹੀ ਐਡਵਾਂਟੇਜ ਦਵਾ, ਇੱਕ ਪਾਸੇ ਉਹਨੂੰ ਬਿਲਿਟਲ ਕੀਤਾ ਗਿਆ ਮਨਮੋਹਨ ਸਿੰਘ ਸਰਕਾਰ ਨੂੰ, ਦੂਸਰੇ ਪਾਸੇ ਮੋਦੀ ਨੂੰ ਹਿੰਦੂ ਹਿਰਦੇ ਸਮਰਾਟ ਵਜੋਂ ਪ੍ਰੋਜੈਕਟ ਕੀਤਾ ਗਿਆ। ਨਤੀਜਾ ਪਿਛਲੇ 9 ਸਾਲ ਤੋਂ ਹੁਣ ਹਿੰਦੂ ਤਵੀਆਂ ਦੀ ਹਕੂਮਤ ਹੈ ਔਰ ਉਹਨਾਂ ਦਾ ਇਹ ਬਲੂ ਆਈਡ ਬॉय ਜਿਸ ਦੀ ਪੋਪੂਲੈਰਿਟੀ ਨੂੰ ਕੰਟੀਨਿਊਸ ਰੱਖਣ ਦੇ ਲਈ ਮਿਲੀਅਨਸ ਆਫ ਡਾਲਰਸ ਜਦੋਂ ਬਾਹਰ ਖਰਚ ਕੀਤੇ ਜਾਂਦੇ ਨੇ, ਕਿਉਂਕਿ ਇਹ ਈਵਨ ਉਹਨਾਂ ਦਾ ਵੀ ਇਹ ਕਹਿ ਰਿਹਾ ਕਿ ਵੀ ਜਿਹੜੀ ਇਹ ਮੋਦੀ ਦੀ ਈਵਨ ਆਸਟ੍ਰੇਲੀਆ ਇਵੈਂਟ ਬਣਦੀ ਨਹੀਂ ਸੀ ਕਿਉਂਕਿ ਕੁਆਡ ਦੀ ਮੀਟਿੰਗ ਲਈ ਜਾਣਾ ਸੀ, ਉਹ ਤਾਂ ਬਾਈਡਨ ਨੇ ਨਾ ਕਰਤੀ, ਜਾਣ ਤੋਂ ਖਤਮ ਹੋ ਗਿਆ ਕਿ ਵੀ ਇਹ ਸਿਰਫ ਤੇ ਸਿਰਫ ਜਿਹੜਾ ਇਹਦਾ ਫੋਕਸ ਸੀ ਇੰਡੀਅਨ ਡਾਇਸਪੋਰਾ ਦੇ ਵਿੱਚ ਉਸ ਦੇ ਇਮੇਜ ਨੂੰ ਫਿਰ ਹੋਰ ਉਭਾਰਨਾ ਕਿ ਉਹ ਉਵੇਂ ਹੀ ਪੋਪੂਲਰ ਹੈ ਜਿਵੇਂ ਪਹਿਲੇ ਸੀ। ਹੁਣ ਜੇ ਇਹ ਆਬਜੈਕਟਿਵ ਵੀ ਲੈ ਲਿਆ ਜਾਏ ਔਰ ਦੂਸਰਾ ਆਬਜੈਕਟਿਵ ਅਸੀਂ ਆਲਰੇਡੀ 3-4 ਦਿਨ ਤੋਂ ਲਗਾਤਾਰਤਾ ਨਾਲ ਡਿਸਕਸ ਕਰ ਰਹੇ ਹਾਂ ਕਿ ਸਿੱਖਾਂ ਦੇ ਉੱਤੇ ਪ੍ਰੈਸ਼ਰ ਬਿਲਡ ਕਰਨਾ। ਆਸਟ੍ਰੇਲੀਆ 'ਚ ਖਾਲਿਸਤਾਨ ਰੈਫਰੈਂਡਮ ਜਿਹੜਾ ਕਿ ਮੈਲਬਰਨ ਔਰ ਬ੍ਰਿਸਬੇਨ ਔਰ ਹੁਣ 4 ਜੂਨ ਤੋਂ ਸਿਡਨੀ 'ਚ ਹੋਣ ਜਾ ਰਿਹਾ, ਉਸ ਨੇ ਸਿੱਖਾਂ ਦੀ ਤਾਕਤ ਵੀ ਦਿਖਾਈ। ਫਿਰ ਜਿਵੇਂ ਕਿਸਾਨ ਮੂਵਮੈਂਟ ਦੇ ਵੇਲੇ ਵੀ ਸਿੱਖਾਂ ਦੀ ਐਕਟੀਵਿਟੀ ਨੇ ਆਸਟ੍ਰੇਲੀਆ ਨੂੰ ਵੱਡੇ ਰਡਾਰ ਤੇ ਲਿਆਂਦਾ। ਸੋ ਦੋਨੋਂ ਪਾਸੇ, ਇੱਕ ਪਾਸੇ ਉਹਨਾਂ ਨੇ ਸਿੱਖਾਂ ਨੂੰ ਫਰਦਰ ਆਸਟ੍ਰੇਲੀਆ ਦੇ ਵਿੱਚ ਵੀ ਜਲੀਲ ਕਰਨ ਲਈ ਖੁਦ ਹੀ ਜਿਹੜੇ ਮੰਦਰਾਂ ਦਾ ਉੱਤੇ ਹਮਲੇ ਤੇ ਇਹ ਉਹ ਕਹਾਣੀਆਂ ਕਰਵਾਈਆਂ, ਉਹਨਾਂ ਨੂੰ ਹਾਈ ਪਿਚ ਦਿੱਤੀ, ਉਹਨਾਂ ਦੇ ਲਈ ਆਫੀਸ਼ੀਅਲ ਪ੍ਰੋਟੈਸਟੇਸ਼ਨ ਕੀਤੀ। ਫਿਰ ਐਲਬਨੀਜ਼ ਦੇ ਇੰਡੀਆ ਦੌਰੇ ਵੇਲੇ ਉਹਨੂੰ ਪਰਸਨਲੀ ਕਿਹਾ। ਹੁਣ ਵੀ ਜਿਹੜੀ ਫਾਈਨਲ ਡੇ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਅਸੀਂ ਉਹੀ ਬਿਆਨਬਾਜ਼ੀ ਦੇਖਦੇ ਔਰ ਉਸ ਕਿਸਮ ਦਾ ਹੀ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਕਿ ਵੀ ਅਸੀਂ, ਲੇਕਿਨ ਕਈ ਵਾਰ ਇਹ ਠੀਕ ਹੈ ਸਾਡੇ ਆਮ ਕਾਮਨ ਜਿਹੜੇ ਅਖਾਣ ਨੇ ਉਹਨਾਂ ਦੇ ਵਿੱਚ ਭਾਵੇਂ ਉਹ ਜਿਹੜੇ ਬਜ਼ੁਰਗ ਜਿਨ੍ਹਾਂ ਦੇ ਰਾਹੀਂ ਇਹ ਅਖਾਣ ਆਏ ਔਰ ਤੁਰੇ ਆਉਂਦੇ ਨੇ ਉਹ ਕੋਈ ਯੂਨੀਵਰਸਿਟੀਆਂ 'ਚ ਨਹੀਂ ਸੀ ਗਏ ਹੋਏ, ਪਰ ਇਹ ਜਦੋਂ ਇਹ ਹੁੰਦਾ ਹੈ ਕਿ ਭਾਈ ਅਲਟੀਮੇਟਲੀ ਇਹ ਜਿਹੜਾ ਝੂਠ ਦਾ ਪਾਜ ਮਲਮਾ ਹੁੰਦਾ ਹੈ ਇਹ ਲੈ ਜਾਂਦਾ ਹੈ ਸੂਨਰ ਔਰ ਲੇਟਰ। ਜਾਂ ਰੱਬ ਦਾ ਤੇ ਅੱਤ ਦਾ ਵੈਰ ਹੁੰਦਾ ਜਦੋਂ ਤੁਸੀਂ ਕਰਦੇ ਹੋ ਇਸ ਪਾਸਿਓਂ ਨੂੰ। ਔਰ ਇਹੀ ਕਾਰਨ ਹੈ ਕਿ ਭਾਈ ਉਹ ਹਰਨਾਕਸ਼ ਹੋਣ ਜਾਂ ਹਿਟਲਰ ਹੋਣ ਜਾਂ ਇੰਦਰਾ ਗਾਂਧੀ ਹੋਏ ਜਾਂ ਮੋਦੀ ਹੋਏ, ਇਨ ਦਾ ਐਂਡ ਇਹ ਸਾਰੇ ਜਿਹੜੇ ਨੇ ਬੇਸ਼ੱਕ ਪਿਛਲਿਆਂ ਨਾਲ ਕੀ ਵਾਪਰਿਆ ਹੁੰਦਾ ਇਹਦੇ ਬਾਵਜੂਦ ਉਹਨਾਂ ਨੇ ਕੁਝ ਸਬਕ ਨਹੀਂ ਸਿੱਖਿਆ ਹੁੰਦਾ। ਸੋ ਉਸ ਸਾਰੇ ਨੂੰ ਅਸੀਂ
ਪਹਿਲੇ ਦਿਨ ਤੋਂ ਹੀ ਸਾਨੂੰ ਇਹ ਨਜ਼ਰ ਆ ਰਿਹਾ ਸੀ, ਕਿਉਂਕਿ ਚਲੋ ਇਹ ਗੱਲ ਖੁਸ਼ੀ ਦੀ ਗੱਲ ਹੈ ਵੀ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਕਾਫੀ ਸਿੱਖ ਐਕਟਿਵਿਜ਼ਮ ਹੈ। ਸਾਡੇ ਸਿੱਖ ਵੀਰ ਭੈਣਾਂ ਜਿਹੜੇ ਦਿਨ ਰਾਤ ਜਿਨ੍ਹਾਂ ਦੀਆਂ ਅੱਖਾਂ ਔਰ ਕੰਨ ਧਰਤੀ ਦੇ ਨਾਲ ਲੱਗੇ ਹੋਏ ਨੇ, ਜੋ ਵੀ ਹੋ ਰਿਹਾ ਹੁੰਦਾ ਉਸ ਬਾਰੇ ਵੀ ਜਿਹੜਾ ਉਹ ਸਾਨੂੰ ਅਲਰਟ ਰੱਖਦੇ ਨੇ। ਉਸ ਦੇ ਨਾਲ ਨਾਲ ਲੋਕਲ ਲੈਵਲ ਦੇ ਉੱਤੇ ਵੀ ਉਹਨਾਂ ਦੀ ਜਿਹੜੀ ਹੈ ਉਹ ਐਕਟੀਵਿਟੀ ਹੋਣ ਕਰਕੇ ਆਸਟ੍ਰੇਲੀਆ ਦੇ ਵਿੱਚ ਕਾਫੀ ਅਵੇਅਰਨੈਸ ਹੋਈ ਹੈ ਇਹਨਾਂ ਹਿੰਦੂਤਵੀਆਂ ਦੇ ਏਜੰਡੇ ਦੀ ਵੀ ਔਰ ਸਿੱਖਾਂ ਦੇ ਇਸ਼ੂ ਦੀ ਵੀ। ਔਰ ਅਸੀਂ ਇਹ ਸਾਰੇ ਨੂੰ ਇਸ ਫੇਕ ਇਵੈਂਟ ਦੇ ਬਾਰੇ ਤੇ ਪਹਿਲੇ ਦਿਨ ਤੋਂ ਹੀ ਇਹ ਕਿ ਭਾਈ ਇਹ ਜਿਹੜਾ ਜਿਸ ਕਿਸਮ ਨਾਲ ਪ੍ਰਚਾਰਿਆ ਜਾ ਰਿਹਾ ਹੈ, ਇਹ ਇਨਫੈਕਟ ਜਦੋਂ ਅਸੀਂ ਇਹ ਕਿਹਾ ਸੀ ਕਿ ਭਾਈ ਇਹਨਾਂ ਦੀ ਗੁਬਾਰੇ ਚੋਂ ਜਿਹੜੀ ਫੂਕ ਹੈ ਉਹ ਸਿੱਖਾਂ ਨੇ ਕੱਢ ਦਿੱਤੀ, ਉਹ ਤਾਂ ਪਾਰਟ ਹੈ ਹੀ ਹੈ। ਹੁਣ ਜਿਹੜਾ ਇਹਨਾਂ ਦਾ ਪਾਰਟ ਹੈ ਕਿ ਵੀ ਕਿਵੇਂ, ਜਿਵੇਂ ਅੱਜ ਦਾ ਮੇਨ ਸਾਡਾ ਸਬਜੈਕਟ ਆਫ ਡਿਸਕਸ਼ਨ ਵੀ ਇਹੀ ਹੈ, ਔਰ ਮਿਸਟਰ ਵਿਵੇਕ ਆਸਰੀ ਜਿਹੜੇ ਦਾ ਵਾਇਰ ਲਈ ਲਿਖਦੇ ਨੇ, ਉਹਨਾਂ ਦਾ ਬੜਾ ਡੀਟੇਲਡ ਆਰਟੀਕਲ ਭਾਵੇਂ 24 ਘੰਟੇ ਪਹਿਲਾਂ ਲਿਖਿਆ ਹੋਇਆ, ਲੇਕਿਨ ਬਹੁਤ ਵਾਰ ਇਹ ਹੁੰਦਾ ਇਹਨੂੰ ਪ੍ਰਿੰਟ ਮੀਡੀਆ ਦੇ ਵਿੱਚ ਅਸੀਂ ਕਹਿੰਦੇ ਹੁੰਦੇ ਸੀ ਜਦੋਂ ਸਾਰੀ ਗੱਲ ਡਿਸਕਸ ਹੋ ਜਾਏ, ਜਿਵੇਂ ਮੈਨੂੰ ਸੀ ਕਿ ਵੀ ਮੈਂ ਕੱਲ ਤੱਕ ਕਿ ਵੀ ਕੰਪਲੀਟ ਡਿਸਕਸ ਕਰ ਲਿਆ, ਹੁਣ ਇਸ ਟੌਪਿਕ ਤੇ ਕੋਈ ਬਹੁਤਾ ਬਚਿਆ ਨਹੀਂ ਹੈ, ਪਰ ਇਹਨੂੰ ਕਹਿੰਦੇ ਨੇ ਪੋਸਟ ਸਕ੍ਰਿਪਟ, ਕਿ ਜੋ ਕੁਝ ਵਾਪਰ ਚੁੱਕਾ ਹੁੰਦਾ ਹੈ, ਜਦੋਂ ਜੋ ਕੁਝ ਤੁਸੀਂ ਕਿਹਾ ਹੁੰਦਾ ਉਹਨੂੰ ਐਂਡੋਰਸ ਕਰਨ ਵਾਲੀ ਗੱਲ ਫਰੋਮ ਦਾ ਹਾਰਸ ਮਾਊਥ ਆਉਂਦੀ ਹੈ ਕਿ ਜਿਹੜੇ ਅਸਲੀ ਨੇ। ਹੁਣ ਜੇ ਕੋਈ ਸਿੱਖ ਜਰਨਲਿਸਟ ਲਿਖੇਗਾ ਉਹਨੂੰ ਖਾਲਿਸਤਾਨੀ ਬਾਇਸ ਨਾਲ ਜੋੜ ਦੇਣਗੇ, ਕੋਈ ਮੁਸਲਮਾਨ ਲਿਖੇਗਾ ਉਹਨੂੰ ਪਾਕਿਸਤਾਨ ਨਾਲ ਜੋੜ ਦੇਣਗੇ। ਹੁਣ ਦਾ ਵਾਇਰ ਵਾਲੇ ਜਿਹੜੇ ਨੇ ਇਹ ਕੋਈ ਇਹ ਨਹੀਂ ਹੈ ਕਿ ਵੀ ਇਹ ਇੰਡੀਅਨ ਪੈਟਰੀਓਟ ਨਹੀਂ ਨੇ, ਲੇਕਿਨ ਘੱਟੋ ਘੱਟ ਕੁਛ ਐਸੇ ਨੇ ਜਿਨ੍ਹਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਵੀ ਥੋੜਾ ਬਹੁਤ ਜਿਹੜਾ ਜਰਨਲਿਜ਼ਮ ਦਾ ਮਿਆਰ ਹੈ ਜਿਸ ਲੈਵਲ ਤੇ, ਜਿਵੇਂ ਰਿਪੋਰਟਰਸ ਐਂਡ ਬਾਰਡਰਸ ਨੇ ਤਾਂ ਇਹਨਾਂ ਨੂੰ 160ਵੇਂ ਤੋਂ ਵੀ ਥੱਲੇ ਰੈਂਕ ਤੇ ਲਿਆ ਕੇ ਖੜਾ ਕਰ ਦਿੱਤਾ ਕਿ ਵੀ ਬਿਲਕੁਲ ਹੀ ਇੱਕ ਤਰਫਾ ਨਾਜ਼ੀ ਪ੍ਰੋਪੇਗੈਂਡੇ ਵਾਂਗ ਹੋ ਰਿਹਾ। ਪਰ ਕੁਛ ਦਾ ਹੁੰਦਾ ਕਿ ਵੀ ਜੇ ਉਹਨਾਂ ਨੇ, ਕਿਉਂਕਿ ਇਹ ਇੰਡੀਪੈਂਡੈਂਟ ਆਪਣੀ ਆਵਾਜ਼ ਰੱਖਣਾ ਚਾਹੁੰਦੇ ਨੇ ਤਾਂ ਕਿ ਲੋਕਾਂ 'ਚ ਆਪਣੀ ਕ੍ਰੈਡੀਬਿਲਿਟੀ ਵੀ ਰਹਿੰਦੀ ਹੈ। ਔਰ ਉਸ ਦੇ ਉੱਤੇ ਜਿਹੜਾ ਆਰਟੀਕਲ ਅਸੀਂ ਡਿਸਕਸ ਕਰਨ ਜਾ ਰਹੇ ਇਸ ਦਾ ਜਿਹੜਾ ਉਹ ਆਲਰੇਡੀ ਇਸ ਬਾਰੇ ਤਾਂ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ, ਇਸ ਲਈ ਕਈ ਵਾਰ ਆਪਣੀ ਪਿੱਠ ਤੇ ਥਾਪੀ ਦੇਣ ਨੂੰ ਵੀ ਜੀ ਕਰਦਾ ਹੈ ਕਿ ਬਈ ਵੀ ਸੈਡ ਸੋ। ਲੇਕਿਨ ਮੈਂ ਪਹਿਲਾਂ ਤਾਂ ਉਹਨਾਂ ਸਾਰਿਆਂ ਦਾ ਹੀ ਸ਼ੁਕਰੀਆ ਅਦਾ ਕਰਦਾ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਸਾਡੇ ਉਹਨਾਂ ਪ੍ਰੋਗਰਾਮਾਂ ਨੂੰ ਸਰਾਹਿਆ ਜਿਹੜੇ ਸਾਰੇ ਪੀਰੀਅਡ 'ਚ ਆਏ ਨੇ, ਔਰ ਅਸੀਂ ਆਪਣੇ ਆਸਟ੍ਰੇਲੀਅਨ ਵੀਰਾਂ ਭੈਣਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਜਿੱਥੇ ਉਹਨਾਂ ਨੇ ਲੋਕਲ ਇਹ ਸਾਰੇ ਮੋਦੀ ਦੇ ਦੌਰੇ ਦੇ ਦੌਰਾਨ ਦਿਲਚਸਪੀ ਦਿਖਾਈ, ਕਈ ਫਲਾਈ ਕਰਕੇ ਪ੍ਰੋਟੈਸਟ ਦੇ ਵਿੱਚ ਪਹੁੰਚੇ, ਉੱਥੇ ਬਹੁਤ ਸਾਰੀ ਸਾਡੇ ਕੋਲ ਜਾਣਕਾਰੀ ਸਾਡੇ ਆਸਟ੍ਰੇਲੀਅਨ ਸੋਰਸਿਸ ਤੋਂ ਜਿਹੜੀ ਆਉਂਦੀ ਹੈ ਉਹ ਵੀ ਇਸ ਕਰਕੇ ਹੈ ਕਿ ਉਹ ਕਿੰਨੇ ਆਵਰਸ ਪੁੱਟ ਕਰਦੇ ਨੇ ਇਸ ਦੇ ਲਈ ਕਿ ਭਾਈ ਜਿਹੜਾ ਸੱਚ ਹੈ ਉਹ ਬਾਹਰ ਆਉਣਾ ਚਾਹੀਦਾ। ਸੋ ਅਸੀਂ ਆਪਣੇ ਆਸਟ੍ਰੇਲੀਅਨ ਵੀਰਾਂ ਭੈਣਾਂ ਦਾ ਵੀ, ਔਰ ਜਿਨ੍ਹਾਂ ਨੇ ਸਾਨੂੰ ਬਹੁਤ ਸਾਰੇ ਜਿਹੜੇ ਨੇ ਉਹ ਤਾਰੀਫ ਵਾਲੇ ਪੁੱਲ ਬਣ ਕੇ ਲਿਖਤਾਂ ਭੇਜੀਆਂ ਨੇ, ਉਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਤੁਸੀਂ ਐਲਨ ਡੈਲਸ ਦੀ ਸੰਗਤ ਵੱਲੋਂ ਜਿਹੜਾ ਉਹ ਅੱਜ ਦੀ ਸਪਾਂਸਰਸ਼ਿਪ ਦਾ ਜ਼ਿਕਰ ਕੀਤਾ ਹੈ। ਸਾਡੀ ਡੈਲਸ ਫੇਰੀ ਦੌਰਾਨ ਭਾਈ ਜਪਿੰਦਰ ਸਿੰਘ ਜਿਹੜਾ ਇੱਕ ਸੇਵਾਦਾਰ ਪਰਿਵਾਰ ਹੈ, ਉਹ ਹਮੇਸ਼ਾ ਹੀ ਜਦੋਂ ਜਾਓ ਸਾਨੂੰ ਸ਼ਾਹੀ ਭੋਜ ਵਾਂਗ ਉਹਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੁੰਦਾ ਹੈ, ਔਰ 15-20 ਸਿੰਘਾਂ ਨੂੰ ਉਹਨਾਂ ਨੇ ਜਿਹੜੇ ਪੰਥ ਪ੍ਰਸਤੀ ਦੀ ਸੋਚ ਰੱਖਦੇ ਨੇ ਉਹਨਾਂ ਨੂੰ ਪਰਿਵਾਰਾਂ ਸਮੇਤ ਇਨਵਾਈਟ ਕੀਤਾ ਹੁੰਦਾ। ਸੋ ਇੱਕ ਪਾਸੇ ਸੇਵਾ ਦਾ ਲਾਹਾ, ਪਰ ਨਾਲ ਦੀ ਨਾਲ ਉਹਨਾਂ ਦਾ ਉਹ ਕੋਈ ਪਬਲਿਸਿਟੀ ਨਹੀਂ ਲੱਭਦੇ, ਪਰ ਉਹ ਸਾਡੇ ਨਾਲ ਪਿਆਰ ਕਰਦੇ ਨੇ ਕਿਉਂਕਿ ਅਸੀਂ ਪੰਥ ਦੀ ਗੱਲ ਕਰਦੇ ਹਾਂ। ਔਰ TV 84 ਪ੍ਰਤੀ ਜਿਹੜਾ ਹੈ ਉਹ ਹਮੇਸ਼ਾ ਹੀ ਜਦੋਂ ਵੀ ਸਾਡਾ ਡਾਲਸ ਸਾਲ ਦੇ ਵਿੱਚ ਇੱਕ ਅੱਧਾ ਫੇਰਾ ਹੁੰਦਾ, ਸੋ ਉਹਨਾਂ ਵੱਲ ਸ਼ਾਹੀ ਦਾਵਤ ਹੁੰਦੀ ਹੈ। ਔਰ ਬੜੇ ਪ੍ਰੇਮ ਨਾਲ ਉਹਨਾਂ ਦੇ ਦੋਨੋਂ ਬੇਟੇ ਡਾਕਟਰ ਨੇ, ਔਰ ਆਪ ਵੀ ਦੋਨੋਂ ਜੀ ਜਿਹੜੇ ਨੇ ਉਹ ਪੂਰੀ ਤਰ੍ਹਾਂ ਡੈਡੀਕੇਟਿਡ ਔਰ ਗੁਰੂ ਨਾਲ ਜੁੜੇ ਹੋਏ। ਔਰ ਉਹਨਾਂ ਦੇ ਨਾਲ ਜਿੰਨੇ ਬਾਕੀ ਸਿੰਘ ਆਏ ਉਹਨਾਂ ਦੇ ਮੈਂ ਨਾਂ ਲੈ ਕੇ ਤਾਂ ਰੈਕਗਨਾਈਜ਼ ਨਹੀਂ ਕਰਨਾ ਚਾਹੁੰਦਾ, ਸ਼ਾਇਦ ਬਹੁਤਿਆਂ ਨੂੰ ਇਹ ਪਸੰਦ ਵੀ ਨਹੀਂ ਹੁੰਦਾ ਕਿਉਂਕਿ ਇਹ ਸਾਰੇ ਹੀ ਗੁਪਤ ਸੇਵਾ ਵਾਲੇ ਵੀਰ ਨੇ, ਪਰ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਸਾਨੂੰ ਹੌਸਲਾ ਦਿੰਦੇ ਹੋ ਔਰ TV 84 ਦੇ ਨਾਲ ਖਲੋਂਦੇ ਹੋ। ਇਸ ਦੇ ਬਾਵਜੂਦ ਕਿ ਜਦੋਂ ਅਸੀਂ ਮੀਡੀਆ ਦੀ ਹੁਣ ਗੱਲ ਹੀ ਕਰ ਰਹੇ ਹਾਂ ਤੇ ਬਾਰ-ਬਾਰ ਇਹ ਕਹਿਣਾ ਵੀ ਚੰਗਾ ਨਹੀਂ ਲੱਗਦਾ ਕਿ ਭਾਈ ਜੇ ਜਿਵੇਂ ਸਾਡੇ ਵੀਰ ਗੋਬਿੰਦਰ ਸਿੰਘ 2 ਦਿਨ ਪਹਿਲਾਂ ਹੀ ਕਹਿ ਰਹੇ ਸੀ ਕਿ ਭਾਈ ਤੁਸੀਂ ਜਿਵੇਂ ਇਹਨਾਂ ਨੂੰ ਐਕਸਪੋਜ਼ ਕਰਦੇ ਹੋ ਜਾਂ ਆਸਟ੍ਰੇਲੀਆ ਦੇ ਹਵਾਲੇ ਨਾਲ, ਔਰ ਦੂਸਰਾ ਸੋ ਇਹ ਮੈਂ ਸਮਝਦਾ ਹਾਂ ਵੀ ਜਿਹੜੇ ਤਾਂ ਸੱਚਮੁੱਚ ਅਹਿਮੀਅਤ ਨੂੰ ਸਮਝਦੇ ਨੇ ਉਹਨਾਂ ਦੇ ਲਈ ਤਾਂ TV 84 ਇੱਕ ਜਿਹੜਾ ਹੈ ਉਹ
ਮੀਡੀਆ ਹੈ ਜਿਹੜਾ ਕੱਲੇ, ਔਰ ਸਾਡੇ ਵੀਰ ਮੇਘਰਾਜ ਸਿੰਘ ਉਹ ਵੀ ਜਦੋਂ ਗੱਲ ਕਰਨਗੇ ਉਹ ਕਹਿਣਗੇ ਜੀ ਇਹ ਬ੍ਰਾਹਮਣਵਾਦੀ ਕਈ ਕਰੋੜ ਲਾ ਕੇ ਕਰਦੇ ਨੇ, ਤੁਸੀਂ ਸ਼ਾਮ ਨੂੰ ਬਹਿ ਕੇ ਇਹਨਾਂ ਦਾ ਕਹਿੰਦਾ ਸਾਰਾ ਜਿਹੜਾ ਉਹ ਐਕਸਪੋਜ਼ ਕਰ ਦੇਣਾ। ਸੋ ਮਤਲਬ ਇਹ ਹੈ ਵੀ ਜਿਨ੍ਹਾਂ ਨੂੰ ਇਸ ਅਹਿਮੀਅਤ ਦਾ ਅਹਿਸਾਸ ਹੈ ਕਿ ਨੈਰੇਟਿਵ ਕੀ ਹੁੰਦਾ, ਔਰ ਜਦੋਂ ਤੁਸੀਂ ਇੱਕ ਨੈਰੇਟਿਵ ਬਿਲਡ ਕਰਦੇ ਹੋ ਉਹ ਇਕੱਲਾ ਇੱਕ ਥਾਂ ਤੇ ਮਹਿਦੂਦ ਨਹੀਂ ਹੁੰਦਾ। ਇੱਕ ਤਾਂ ਚਲੋ ਹਿਸਟੋਰੀਕਲ ਸਬੂਤ ਵੀ ਰਹਿੰਦੇ ਨੇ, ਇਸ ਵੇਲੇ 16,000 ਤੋਂ ਜ਼ਿਆਦਾ ਸਾਡੀਆਂ ਵੀਡੀਓਜ਼ ਸੱਚੋ ਸੱਚ ਦੀਆਂ ਇੰਟਰਨੈਟ ਦੇ ਉੱਤੇ ਨੇ, ਜਿਨ੍ਹਾਂ ਨੇ ਪਿਛੋਕੜ 'ਚ ਜਾਣਾ ਹੈ, ਕਿਸੇ ਨੂੰ ਕੋਈ ਹੋਰ ਜਾਣਕਾਰੀ ਚਾਹੀਦੀ ਹੈ, ਔਰ ਇਸ ਲਈ ਸਾਡੇ ਬਹੁਤ ਸਾਰੇ ਵੀਰ ਭੈਣਾਂ ਐਪਰੀਸ਼ੀਏਟ ਕਰਦੇ ਨੇ ਜਦੋਂ ਕਈ ਜਿਨ੍ਹਾਂ ਨੇ ਕੋਈ ਅੱਗੋਂ ਰਿਸਰਚ ਦੇ ਉੱਤੇ ਕੋਈ ਪ੍ਰੋਜੈਕਟ ਨੇ ਕਈਆਂ ਦੇ। ਸੋ ਇਹ ਤਾਂ ਨਹੀਂ ਹੁੰਦਾ ਵੀ ਅਸੀਂ ਕੋਈ ਇੱਕ ਕੰਸਾਈਜ਼ ਇੱਕ ਥਾਂ ਦੇ ਉੱਤੇ ਹੁੰਦੇ ਆ, ਕਿਉਂਕਿ ਇੱਕੋ ਟੌਪਿਕ 'ਚ ਕਈਆਂ ਨੂੰ ਟੱਚ ਕਰਨਾ ਹੁੰਦਾ, ਪਰ ਇਹ ਫੂਡ ਫਾਰ ਥਾਟ ਵੀ ਹੁੰਦਾ। ਔਰ ਦੂਸਰਾ ਜ਼ਾਹਰ ਹੈ ਕਿ ਜਦੋਂ ਭਾਰਤੀ ਮੀਡੀਆ, ਉਹਨਾਂ ਦੇ ਚੈਨਲ, ਸੋਸ਼ਲ ਮੀਡੀਆ, ਔਰ ਆਪਣਾ ਵੀ ਬਹੁਤ ਸਾਰਾ ਤਬਕਾ ਸੋਸ਼ਲ ਮੀਡੀਆ ਦਾ ਜਾਂ ਡਿਜੀਟਲ ਮੀਡੀਆ ਦਾ ਵੀ, ਉਹ ਇੱਕ ਦੂਸਰੇ ਦੀ ਜਿਹੜੀ ਹੈ ਉਹ ਪੱਗ ਲਾਉਣ ਤੇ ਲੱਗੇ ਹੋਏ ਨੇ ਜਾਂ ਲੱਤਾਂ ਖਿੱਚਣ ਤੇ ਲੱਗੇ ਹੋਏ ਨੇ, ਤੇ ਉਹਦੇ 'ਚ ਸਾਡੀ ਘੱਟੋ ਘੱਟ ਇਹ ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿ ਜੋ ਇੰਟਰਨੈਸ਼ਨਲ ਲੈਵਲ, ਔਰ ਇਹੀ ਸਾਡਾ ਜਦੋਂ ਅਸੀਂ ਦਸੰਬਰ 2012 'ਚ TV 84 ਦੀ ਸ਼ੁਰੂਆਤ ਕੀਤੀ ਤੇ ਇਹੀ ਮਕਸਦ ਐਲਾਨਿਆ ਸੀ ਕਿ ਭਾਈ ਦੁਨੀਆ 'ਚ ਕਿੱਥੇ ਦੋ ਬੰਦੇ ਆਪਸ 'ਚ ਮਿਲਦੇ ਨੇ, ਦੋ ਮੁਲਕਾਂ ਦੀ ਸੰਧੀ ਹੁੰਦੀ ਹੈ, ਕੌਣ ਕਿਹਦੇ ਨਾਲ ਲੜਦਾ, ਇਹ ਸਾਰਾ ਸਿੱਖ ਹਿੱਤਾਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ, ਇਹ TV 84 ਦਾ ਨੈਰੇਟਿਵ ਸਿਰਜਣਾ ਇਹੀ ਸਾਡਾ ਮੁੱਖ ਮਕਸਦ ਹੈ। ਸੋ ਅਸੀਂ ਐਲਨ ਟਾਊਨ ਔਰ ਸਾਰੇ ਹੀ ਆਪਣੇ ਗੁਰਸਿੱਖ ਵੀਰਾਂ ਭੈਣਾਂ ਦਾ, ਡੈਲਸ ਦੀ ਸੰਗਤ ਦਾ ਸ਼ੁਕਰੀਆ ਅਦਾ ਕਰਦੇ। ਆਸਟ੍ਰੇਲੀਆ ਦਾ, ਕਿਉਂਕਿ ਇਹਨੂੰ ਮੈਂ ਪੋਸਟ ਸਕ੍ਰਿਪਟ ਕਿਹਾ, ਤੇ ਹੁਣ ਪੋਸਟ ਸਕ੍ਰਿਪਟ ਦੇ ਵਿੱਚ ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਜਦੋਂ ਕੋਈ ਬਿਲਕੁਲ ਹਤਾਸ਼ ਹੋ ਜਾਂਦਾ ਹੈ ਕਿਸੇ ਸਿਚੁਏਸ਼ਨ ਤੋਂ, ਬਿਲਕੁਲ ਇੱਕ ਨਿਰਾਸ਼ ਲਫ਼ਜ਼ ਹੁੰਦਾ, ਇੱਕ ਹਤਾਸ਼ ਹੁੰਦਾ ਹੈ ਕਿ ਵੀ ਹੈਲਪਲੈਸ ਹੁੰਦਾ, ਤੇ ਫਿਰ ਉਹ ਕੁਛ ਨਾ ਕੁਛ ਲੱਭ ਰਿਹਾ ਹੁੰਦਾ ਹੈ ਕਹਿਣ ਦੇ ਲਈ, ਜਾਂਦੇ ਜਾਂਦੇ ਭਾਵੇਂ ਉਹ ਐਸੀ ਕੋਈ ਗੱਲ ਕਹਿ ਜਾਏ ਜਿਹਦਾ ਕੋਈ ਮਤਲਬ ਨਹੀਂ ਹੁੰਦਾ। ਹੁਣ ਮੈਂ ਇੱਕ ਸਟੋਰੀ ਜਦੋਂ ਅੱਜ ਦੇਖੀ ਕਿ ਵੀ ਇਹ ਆਸਟ੍ਰੇਲੀਆ ਦੇ ਹਵਾਲੇ ਨਾਲ ਜੋ ਇਹਨਾਂ ਦੀ ਤੋਏ ਵੀ ਹੋਈ, ਨੈਕਸਟ ਡੇ ਜਦੋਂ ਅਜੇ ਮੋਦੀ ਉੱਥੇ ਹੀ ਸੀ, ਉਹ BBC ਦੀ ਡਾਕੂਮੈਂਟਰੀ ਵੀ, ਫਿਰ ਉਸ ਦੇ ਉੱਤੇ ਪੈਨਲ ਡਿਸਕਸ਼ਨ ਵੀ ਜਿਹਦੇ 'ਚ ਪ੍ਰੋਮੀਨੈਂਟ, ਔਰ ਮੈਂ ਕੱਲ ਵੀ ਕਿਹਾ ਸੀ ਕਿ ਉਹ ਬਹਾਦਰ ਰੂਹਾਂ ਨੇ, ਬਹਾਦਰ ਕਲਮਾਂ ਨੇ, ਬਹਾਦਰ ਆਵਾਜ਼ਾਂ ਨੇ, ਜਿਨ੍ਹਾਂ ਦੇ ਵਿੱਚ ਹਿੰਦੂ ਵੀਰ ਭੈਣਾਂ ਨੇ ਜਿਨ੍ਹਾਂ ਨੇ ਜਿਹੜੀ ਇਹ ਆਵਾਜ਼ ਵੀ ਚੁੱਕੀ ਔਰ ਉਸ ਪੈਨਲ ਡਿਸਕਸ਼ਨ 'ਚ ਮੋਦੀ ਨੂੰ ਐਕਸਪੋਜ਼ ਕੀਤਾ। ਹੁਣ ਇੱਕ ਖਬਰ ਜਿਹੜੀ ਉਹਨਾਂ ਦੀ, ਜਿਵੇਂ ਅਸੀਂ ANI ਕਹਿੰਦੇ, ANI ਤੋਂ ਬਾਅਦ ਰॉ ਦੀ ਦੂਸਰੀ ਨਿਊਜ਼ ਏਜੰਸੀ ਹੈ IANS, ਤੇ ਮੈਲਬਰਨ ਦੀ ਡੇਟਲਾਈਨ ਨਾਲ ਖਬਰ ਲਾਈ ਹੋਈ ਹੈ, ਸਿੱਖ ਮੈਨ ਇਨ ਆਸਟ੍ਰੇਲੀਆ fined $57,000 for underpaying Indian student। ਹੁਣ ਇਹ ਥੱਲੇ ਫਿਰ ਉਹਦੀ ਡੀਟੇਲ ਹੈ। ਹੁਣ ਤੁਸੀਂ ਇਹ ਦੇਖੋ ਕਿ ਵੀ ਇਹ ਕੋਈ ਖਬਰ ਵੀ ਨਹੀਂ ਬਣਦੀ ਹੈ, ਪਰ ਕਿਉਂਕਿ ਉਹਨਾਂ ਨੇ ਇੱਕ ਸਟੂਡੈਂਟ ਦਾ ਨਾਂ ਨਹੀਂ ਦਿੱਤਾ ਹੋਇਆ, ਸਿੱਖ ਦਾ ਨਾਂ ਦਿੱਤਾ, ਉਹਦੇ ਨਾਂ ਨਾਲ ਖਾਲਸਾ ਵੀ ਲੱਗਾ ਹੋਇਆ ਕਿ ਜੀ ਉਹਨੇ ਇੱਕ ਸਟੂਡੈਂਟ ਜ਼ਾਹਰ ਹੈ ਹਿੰਦੂ ਹੋਏਗਾ, ਉਹਦਾ ਨਾਂ ਦੇਣ, ਲੇਕਿਨ ਸਿੱਖ ਨੂੰ ਐਕਸਪੋਜ਼ ਕਰਨ ਲਈ ਔਰ ਦੱਸਣ ਲਈ ਕਿ ਇਹ ਖਬਰ ਇਹਨਾਂ ਨੇ ਕੱਢੀ। ਔਰ ਉਹਨਾਂ ਦੀ IANS ਦੀ ਖਬਰ ਹੈ ਕਿ ਜੀ ਉਹਨਾਂ ਨੇ ਜਿਹੜਾ ਇਸ ਗਰੁੱਪ ਨੇ ਇੱਕ ਸਟੂਡੈਂਟ ਨੂੰ ਹਾਇਰ ਕੀਤਾ ਸੀ, ਉਹਨੂੰ ਅੰਡਰਪੇ ਕੀਤਾ ਔਰ ਉਹਨੂੰ ਜਦੋਂ ਕੱਢ ਦਿੱਤਾ ਬਿਨਾਂ ਨੋਟਿਸ ਦੇ, ਤੇ ਉਹ ਫਲਾਣੇ ਕੋਲ, ਜਿਵੇਂ ਇੱਥੇ ਤੁਸੀਂ ਇਕੁਅਲ ਅਪਰਚੁਨਿਟੀ ਵਾਲਿਆਂ ਕੋਲ ਜਾਂਦੇ ਹੋ, ਔਰ ਉਹਨਾਂ ਨੇ ਜਿਹੜਾ ਉਸ ਸਾਰੇ ਨੂੰ ਦੇਖਿਆ ਔਰ ਉਹਨਾਂ ਨੇ ਇੰਨਾ ਮੂਲ ਫਾਈਨ ਲਾਇਆ, ਇੰਨਾ ਵਾਧੂ ਫਾਈਨ ਲਾਇਆ, ਔਰ ਇਹ ਕਿਹਾ ਗਿਆ ਕਿ ਜੀ $57,000 ਹੁਣ ਸਿੱਖ ਮੈਨ ਇਨ ਆਸਟ੍ਰੇਲੀਆ। ਹੁਣ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਅਸੀਂ ਹਾਲਾਂ ਜਿੰਨੀ ਵਾਰ ਵੀ ਲਫ਼ਜ਼ ਇਸਤੇਮਾਲ ਕਰਦੇ ਹਾਂ, ਮੈਂ ਹਿੰਦੂ ਲਫ਼ਜ਼ ਨਾਲੋਂ ਹਿੰਦੂ ਤੋਂ ਵੀ ਕਰਦਾ ਕਿਉਂਕਿ ਆਈਡੀਓਲੋਜੀ ਦੇ ਨਾਲ ਸਾਡਾ ਤਾਲੁਕ ਹੈ। ਜਿਵੇਂ ਅਸੀਂ ਕੱਲ੍ਹ ਪਰਸੋਂ ਵੀ ਗੱਲ ਕੀਤੀ, ਜਦੋਂ ਅਸੀਂ ਬ੍ਰਾਹਮਣਵਾਦ ਵੀ ਕਹਿੰਦੇ ਹਾਂ, ਸੋ ਅਸੀਂ ਕੋਈ ਇੰਡੀਵਿਜੂਅਲ ਬ੍ਰਾਹਮਣਸ ਜਾਂ ਕੋਈ ਵੀ ਕਿਸੇ ਹੋਰ ਜ਼ਾਤ ਨਾਲ ਕੋਈ ਸੰਬੰਧਿਤ ਹੈ, ਉਹ ਸਾਡੇ ਨਿਸ਼ਾਨੇ ਦਾ। ਹਾਂ, ਜਿਹੜੀ ਆਈਡੀਓਲੋਜੀ ਹੈ, ਬ੍ਰਾਹਮਣਵਾਦ ਇੱਕ ਵਿਚਾਰਧਾਰਾ ਹੈ, ਜਿਵੇਂ ਫਾਸ਼ਿਜ਼ਮ ਹੈ, ਨਾਜ਼ੀਜ਼ਮ ਹੈ, ਇਹ ਸਾਰੀਆਂ ਜਿਨ੍ਹਾਂ ਨੇ ਬੇੜਾ ਗਰਕ ਕੀਤਾ 20ਵੀਂ ਸਦੀ ਦੇ ਵਿੱਚ ਇਨਸਾਨੀਅਤ ਦਾ, ਇਹ ਤਾਂ 3,500 ਸਾਲ ਤੋਂ ਕਰ ਰਹੇ ਨੇ ਬ੍ਰਾਹਮਣਵਾਦ ਵਾਲੇ, ਜਿਨ੍ਹਾਂ ਦੇ ਕੋਲ ਹੁਣ 75 ਸਾਲ ਤੋਂ ਪੋਲੀਟੀਕਲ ਪਾਵਰ ਹੈ। ਲੇਕਿਨ ਇਹਨਾਂ ਦਾ ਜਦੋਂ ਤੁਸੀਂ ਖਬਰਾਂ ਦਾ ਅੰਦਾਜ਼ ਦੇਖੋਗੇ, ਜੇ ਕੋਈ ਪ੍ਰਾਪਤੀ ਹੋਏਗੀ ਤਾਂ ਕਹਿਣਗੇ ਐਨ ਇੰਡੋ ਇੰਡੀਅਨ ਬਿਕੇਮ ਮੇਅਰ ਆਫ ਦਿਸ, ਔਰ ਉੱਥੇ ਸਿੱਖ ਨੂੰ ਇੰਡੀਅਨ ਬਣਾ ਦੇਣਗੇ। ਤੇ ਜਦੋਂ ਕੋਈ ਨੈਗੇਟਿਵਿਟੀ ਵਾਲੀ, ਹੁਣ ਅਸੀਂ ਖਬਰ ਨੂੰ ਆ ਜਿਹੜਾ ਕੰਮ ਕੀਤਾ 19 ਸਾਲਾਂ ਦੇ ਹਿੰਦੂ ਮੁੰਡੇ ਨੇ
ਵਾਈਟ ਹਾਊਸ ਦੇ ਵਿੱਚ ਨਾਜ਼ੀ ਦਾ ਝੰਡਾ ਲੈ ਕੇ ਆਪਣਾ ਯੂ ਟਰੱਕ ਮਾਰਿਆ, ਯੂ ਹਾਲ ਟਰੱਕ। ਅੱਛਾ। ਆ ਈਵਨ ਹੁਣ ਇਸੇ ਤੋਂ ਹੀ ਸ਼ਾਇਦ ਕਲੂ ਲੈ ਕੇ ਇੱਕ ਹੋਰ ਨੇ ਉੱਥੇ ਯੂਕੇ ਦੇ ਵਿੱਚ ਪ੍ਰਾਈਮ ਮਿਨਿਸਟਰ ਹਾਊਸ ਜਿੱਥੇ ਹੈ ਡਾਊਨ ਸਟਰੀਟ ਕੇ ਕੀ ਉਹਨੂੰ ਕਹਿੰਦੇ ਨੇ, ਉਹਦੇ 'ਚ ਜਾ ਕੇ ਆਪਣੀ ਗੱਡੀ ਮਾਰੀ ਆ ਔਰ ਉਹਦੇ ਵੀ ਨਾਜ਼ੀ ਸ਼ਰਟ ਪਾਈ ਹੋਈ ਹੈ। ਸੋ ਜਦੋਂ ਅਸੀਂ ਇਹ ਕਹਿੰਦੇ ਆ ਵੀ ਇਹ ਹਿੰਦੂਤਵਾ ਔਰ ਨਾਜ਼ੀਜ਼ਮ ਕਿਵੇਂ ਇੱਕ ਦੂਸਰੇ ਨੂੰ ਇਹ ਮੋਟੀਵੇਟ ਕਰਦੇ ਨੇ ਔਰ ਕਿਵੇਂ ਇਹਨਾਂ ਦੇ ਦਿਮਾਗ ਭੂਤਰੇ ਹੋਏ ਨੇ, ਲੇਕਿਨ ਕਿਉਂਕਿ ਤੁਸੀਂ ਖਬਰ ਤੋਂ ਹੀ, ਔਰ ਇਹ ਕੋਈ ਕਿਸੇ ਰੈਗ ਦੀ ਖਬਰ ਨਹੀਂ ਹੈ, ਉਹਨਾਂ ਦੀ ਆਫੀਸ਼ੀਅਲ ਨਿਊਜ਼ ਏਜੰਸੀ ਜਿਹੜੀ ਹੈ ਉਹ ਸਿੱਖ ਮੈਨ ਇਨ ਆਸਟ੍ਰੇਲੀਆ ਇਹ ਖਬਰ ਲਾ ਰਹੀ ਹੈ ਕਿ ਜੀ ਅੰਡਰ ਪੇ ਇੱਦਾਂ ਦੇ 3600 ਕੇਸ ਹਰ ਸ਼ਹਿਰ 'ਚ ਹੁੰਦੇ ਨੇ, ਕਿਹਨੇ ਅੰਡਰ ਪੇ ਕੀਤਾ, ਕਿਹਨੇ ਓਵਰ ਪੇ ਕੀਤਾ, ਕਿਹਨੇ ਚੋਰੀ ਕੀਤੀ। ਤੁਸੀਂ ਤਾਂ ਤੁਹਾਡੇ ਤਾਂ ਇੰਨੇ ਜ਼ਿਆਦਾ ਮਰਡਰ ਹੁੰਦੇ ਨੇ, ਇੰਨੇ ਜ਼ਿਆਦਾ ਰੇਪ ਹੁੰਦੇ, ਇੰਨੀਆਂ ਕਹਾਣੀਆਂ ਸਾਨੂੰ ਸਾਡੇ ਕਈ ਵਿਊਰ ਭੇਜਣਗੇ, ਮੈਂ ਉਸ ਨੂੰ ਡਿਸਕਸ ਕਰਨਾ ਵੀ ਠੀਕ, ਮੈਨੂੰ ਡਿਸਕਸਟਿੰਗ ਲੱਗਦਾ ਹੁੰਦਾ ਕਿ ਬਈ ਇਹ ਕੋਈ ਸੁਸਾਇਟੀ ਹੈ ਜਿੱਥੇ ਇਸ ਹੱਦ ਤੱਕ ਜਿਹੜੀ ਹੈ ਉਹ ਅਪਮਾਨਿਤ ਹੁੰਦੇ ਨੇ ਲੋਕ। ਔਰ ਲੇਕਿਨ ਇਹਨਾਂ ਦੇ ਲਈ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਸਿੱਖਾਂ ਨੂੰ ਤੁਸੀਂ ਡੀਫੇਮ ਕਰਨਾ। ਹੁਣ ਇੱਕ ਪਾਸੇ ਅਸੀਂ ਜਿਹੜਾ ਇਸ ਦੀ ਗੱਲ ਕਰਾਂਗੇ ਕਿ ਭਾਈ ਇਹ ਈਵਨ ਦਾ ਵਾਇਰ ਦੇ ਰਿਪੋਰਟਰ ਰਾਹੀਂ ਜਿਹੜੀ ਟਰੂਥ ਆਈ ਉਹ ਉਹੀ ਹੈ ਜਿਹੜੀ ਅਸੀਂ ਪਹਿਲੇ ਦਿਨ ਕਹੀ ਸੀ। ਪਰ ਜਦੋਂ ਅਸੀਂ ਨੈਰੇਟਿਵ ਦੀ ਗੱਲ ਕਰ ਰਹੇ ਹਾਂ ਬਿਲਕੁਲ ਕਿ ਇਹ ਮੀਡੀਆ ਦੀ ਤਾਕਤ ਹੈ, ਇਹ ਉਹਨਾਂ ਦੇ ਸਾਧਨਾਂ ਦੀ ਤਾਕਤ ਹੈ ਕਿ ਉਹ ਕਿਵੇਂ ਝੂਠ ਨੂੰ ਸੱਚ ਬਣਾ ਕੇ ਪ੍ਰੈਜ਼ੈਂਟ ਕਰਦੇ ਨੇ। ਔਰ ਅਸੀਂ ਜੇ ਆਪਣਾ, ਔਰ ਮੈਂ ਅੱਗੇ ਵੀ ਇਹ ਗੱਲ ਕਹੀ ਹੋਈ ਹੈ ਕਿ ਬਹੁਤ ਵਾਰ ਅਸੀਂ ਜਦੋਂ ਗੁਰੂ ਨਾਨਕ ਸਾਹਿਬ ਦੇ ਇਸ ਫਰਮਾਨ ਨੂੰ ਦੁਹਰਾਉਂਦੇ ਹਾਂ ਕਿ ਕੂੜ ਨਖੁੱਟੈ ਨਾਨਕਾ ਓੜਕ ਸੱਚ ਰਹੀ, ਇਹ ਅਲਟੀਮੇਟ ਟਰੂਥ ਹੈ ਰੱਬ ਦੀ ਦਰਗਾਹ 'ਚ ਕਿ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੈ ਜਜਮਾਲਿਆ, ਥਾਏ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋਜ਼ਖ ਚਾਲਿਆ। ਇਹ ਰੱਬ ਦੀ ਦਰਗਾਹ ਦੇ ਵਿੱਚ ਸੱਚ ਔਰ ਕੱਚ ਇਸ ਦਾ ਨਤਾਰਾ ਹੁੰਦਾ ਹੈ। ਦੁਨੀਆ ਦੇ ਵਿੱਚ ਵੀ ਸੱਚ ਜਿੱਤ ਸਕਦਾ ਹੈ, ਜਿੱਤਦਾ ਹੈ ਜਦੋਂ ਸੱਚ ਬਾਹਰ ਨਿਕਲ ਕੇ ਝੂਠ ਨੂੰ ਚੈਲੰਜ ਕਰੇ। ਬਿਲਕੁਲ, ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ। ਇਹ ਫਿਰ ਅਗੇਨ ਸਾਡੇ ਬਜ਼ੁਰਗਾਂ ਦੀ ਵਿਜ਼ਡਮ ਹੈ ਕਿ ਝੂਠ ਦੇ ਪੈਰ ਨਹੀਂ ਹੁੰਦੇ, ਜਾਂ ਇੱਕ ਸੱਚ ਨੂੰ ਲੁਕਾਉਣ ਲਈ 100 ਝੂਠ ਬੋਲਣਾ ਪੈਂਦਾ। ਪਰ ਜੇ 100 ਝੂਠ ਕਿਸੇ ਨੇ ਬੋਲਿਆ, ਇੱਕ ਸੱਚ ਤਾਂ ਅੱਗੇ ਬੋਲੇਗਾ ਤਾਂ ਹੀ ਝੂਠ ਜਿਹੜਾ ਉਹਦੇ ਪੈਰ ਨਹੀਂ ਹੋਣਗੇ ਜਾਂ 100 ਝੂਠ ਹਾਰੇਗਾ। ਸੋ ਜਦੋਂ ਅਸੀਂ ਨੈਰੇਟਿਵ ਕਹਿੰਦੇ ਹਾਂ ਕਿ ਵੀ ਸੱਚ ਦੀ ਧਰਾਤਲ ਤੇ ਖਲੋ ਕੇ ਕੂੜ ਨੂੰ ਚੈਲੰਜ ਕਰਨਾ ਇਹ ਅਹਿਮੀਅਤ ਰੱਖਦਾ ਹੈ। ਲੇਕਿਨ ਤੁਸੀਂ ਇਹ ਦੇਖੋ ਵੀ ਇਹੀ ਨਹੀਂ ਵੀ ਉਹਨਾਂ ਨੇ ਆਪਣਾ ਜਾਲ ਕੂੜ ਦਾ ਕਿਸ ਹੱਦ ਤੱਕ ਸਿਰਜਿਆ। ਉਹਨਾਂ ਨੇ ਜਿਹੜੇ ਇੰਟਰਨੈਸ਼ਨਲ ਅਦਾਰੇ ਨੇ, ਹੁਣ ਅਸੀਂ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਨੂੰ ਲਗਾਤਾਰ 5-6 ਦਿਨ ਕਵਰ ਕੀਤਾ, ਉਹਨਾਂ ਦੀ ਜ਼ਿੰਦਗੀ ਦੇ ਅੱਡ-ਅੱਡ ਪਹਿਲੂਆਂ ਤੇ। ਸਾਡੇ ਤੇ 1 ਮਹੀਨੇ ਲਈ ਫੇਸਬੁੱਕ ਨੇ ਪਾਬੰਦੀ ਲਾਈ ਹੋਈ ਹੈ। ਇਸ ਲਈ ਤੁਸੀਂ ਦੇਖੋਗੇ ਹੁਣ ਕਈ ਜੇ ਰਿਡੀਕਿਊਲ ਕਰਨ ਕਿ ਜੇ ਇੰਨਾ ਖਰਚ ਕਰਕੇ ਜੇ ਉੱਥੇ 50 ਸ਼ੇਅਰ ਨਹੀਂ ਹੁੰਦੇ ਜਾਂ ਇੰਨੇ ਉਹਦੀਆਂ ਅੱਗੋਂ ਨਹੀਂ ਜਾਂਦੀਆਂ ਤਾਂ ਕੀ ਫਾਇਦਾ ਹੈ ਜੀ। ਤੁਸੀਂ ਇਹ ਦੇਖੋ ਕਿ ਜਿਸ ਦੁਸ਼ਮਣ ਨੂੰ ਇਹ ਪਤਾ ਹੈ ਕਿ ਬਈ ਇਸ ਦਾ ਕੀ ਹੈ, ਉਹਨਾਂ ਨੇ ਤਾਂ ਸਾਨੂੰ ਇਹਨਾਂ ਸਾਰੇ ਸਾਲਾਂ ਤੋਂ ਆਪਣੀਆਂ ਗਨ ਸ਼ਾਟਸ 'ਚ ਰੱਖਿਆ ਹੋਇਆ ਹੈ, ਉਹ ਕੋਈ ਮੌਕਾ ਜਾਣ ਨਹੀਂ ਦਿੰਦੇ ਹੈ। ਔਰ ਇਸੇ ਤਰ੍ਹਾਂ ਅਸੀਂ YouTube ਦੇ ਉੱਤੇ ਵੀ, ਹਾਲਾਂ ਅਸੀਂ ਜਦੋਂ ਇਹ ਫਖਰ ਨਾਲ ਕਹਿੰਦੇ ਹਾਂ ਜੀ ਸਾਡੇ 1,86,000 ਸਬਸਕ੍ਰਾਈਬਰ ਨੇ ਔਰ ਇੰਨੇ ਹਜ਼ਾਰ ਸਾਡੀਆਂ ਵੀਡੀਓਜ਼, ਪਰ ਸਾਨੂੰ ਪਤਾ ਹੈ ਵੀ ਸਾਨੂੰ ਕਿਵੇਂ ਰਿਸਟ੍ਰਿਕਟ ਕੀਤਾ ਹੋਇਆ ਕਿ ਭਾਈ ਨੋਟੀਫਿਕੇਸ਼ਨ ਵੀ ਕਈ ਹਾਲਤਾਂ 'ਚ ਨਹੀਂ ਜਾਂਦੀ ਔਰ ਬੜੀਆਂ ਸੀਮਤ ਗਰੁੱਪਾਂ ਤੱਕ, ਕਿਉਂਕਿ ਉਹਨਾਂ ਦੇ ਉੱਤੇ ਉਹ ਬੈਠੇ ਹੋਏ ਨੇ। ਹੁਣ ਕਈ ਕਹਿਣਗੇ, ਕਈਆਂ ਨੇ ਮੈਨੂੰ ਕਈ ਅਰਸੇ ਤੋਂ ਹੀ ਕਿਹਾ ਜੀ ਤੁਸੀਂ ਟਵਿੱਟਰ ਦੇ ਉੱਤੇ ਹੋ, ਅੱਜ ਕੱਲ੍ਹ ਸ਼ਾਰਟ ਕਾਮੈਂਟ ਲੋਕ ਦੇਖਦੇ ਨੇ ਟਵਿੱਟਰ ਤੇ। ਮੈਂ ਕਿਹਾ ਜੀ ਜੋ ਹਾਲ ਸਾਡਾ YouTube Facebook ਦੇ ਉੱਤੇ ਹੁੰਦਾ ਹੈ, ਚਲੋ ਇਹਦੇ ਬਾਵਜੂਦ ਇੱਕ ਨੈਰੇਟਿਵ ਹੈ, ਭਾਵੇਂ ਥੋੜਿਆਂ ਨੂੰ ਪਹੁੰਚਦਾ ਹੈ ਉਹ ਅੱਗੇ ਪਹੁੰਚਾ ਦਿੰਦਾ ਨੇ, ਗੱਲ ਹੁੰਦੀ ਹੈ। ਹੁਣ ਟਵਿੱਟਰ ਦੇ ਉੱਤੇ ਕਿੰਨਾ ਕੰਟਰੋਲ ਹੈ। ਹੁਣ ਜਦੋਂ ਐਲਨ ਮਸਕ ਆਇਆ, ਉਹਨੇ ਖਰੀਦਿਆ, ਬੜਾ ਆਇਆ ਕਿ ਜੀ ਇਹ ਤਾਂ ਜਿਹੜਾ ਉਹ ਫਰੀडम ਆਫ ਐਕਸਪ੍ਰੈਸ਼ਨ ਦਾ ਜਿਹੜਾ ਉਹ ਵੱਡਾ ਆਗੂ ਹੈ। ਔਰ ਉਹਨੇ ਵੀ ਕਿਹਾ ਕਿ ਜੀ, ਉਹਨੇ ਪਹਿਲਾਂ ਕਿਹਾ ਜੀ ਮੈਂ ਜਿਹੜਾ ਇਸ ਦਾ ਟਰੰਪ ਦਾ ਅਕਾਊਂਟ ਜਿਹੜਾ ਪਹਿਲਿਆਂ ਨੇ ਉਹਨੂੰ ਸਸਪੈਂਡ ਕੀਤਾ ਸੀ, ਮੈਂ ਰੀਸਟੋਰ ਕਰ ਰਿਹਾ ਇਹ ਉਹ। ਫਿਰ ਸਾਹਮਣੇ ਆਇਆ ਕਿ ਵੀ ਜਦੋਂ ਦਿੱਲੀ ਦੇ ਵਿੱਚ ਜਿਹੜਾ ਹਿੰਸਾ ਹੁੰਦੀ ਹੈ ਮੁਸਲਮਾਨਾਂ ਦੇ ਖਿਲਾਫ ਔਰ ਦੂਸਰੇ, ਫਿਰ ਸਾਹਮਣੇ ਆਉਂਦਾ ਕਿ ਜੀ ਇਹ ਕਿਵੇਂ ਪ੍ਰੈਸ਼ਰ ਬਿਲਡ ਕਰਦੇ ਨੇ ਟਵਿੱਟਰ ਦੇ ਉੱਤੇ। ਉਹ ਪਹਿਲਾ ਪਾਰਟ ਸੀ। ਲੇਕਿਨ ਜਦੋਂ ਇਹ ਐਲਨ ਮਸਕ ਨੇ ਲਿਆ, ਪਹਿਲਾਂ ਅਸੀਂ ਦੇਖਿਆ ਜਦੋਂ BBC ਦੀ 2 ਪਾਰਟ ਡਾਕੂਮੈਂਟਰੀ ਆਈ, ਇੰਡੀਆ 'ਚ ਤਾਂ ਉਹਨਾਂ ਨੇ ਪਾਬੰਦੀ ਲਾਈ ਜਾਂ ਉਹਨਾਂ ਦੀ ਹਰਾਸਮੈਂਟ ਜਾਰੀ ਹੈ।
ਉਹਨਾਂ ਨੇ ਈਵਨ ਟਵਿੱਟਰ ਦੇ ਉੱਤੇ ਜਿਨ੍ਹਾਂ ਨੇ ਬਾਹਰਲਿਆਂ ਦਾ ਲਿੰਕ ਬਣਾ ਕੇ ਵੀ ਭੇਜਿਆ, ਉਹ ਵੀ ਜਿਹੜਾ ਹੈ ਉਸ ਨੂੰ ਹਟਵਾ ਦਿੱਤਾ। ਜੀ ਜਦੋਂ ਉਹਨੂੰ ਪੁੱਛਿਆ ਗਿਆ ਤੇ ਉਹਨੇ ਕਿਹਾ ਕਿ ਜੀ ਜਿਹੜੇ ਉੱਥੇ ਕਾਨੂੰਨ ਬੜੇ ਸਖਤ ਨੇ ਐਂਡ ਅਸੀਂ ਜੇਲ੍ਹਾਂ 'ਚ ਨਹੀਂ ਜਾਣਾ ਚਾਹੁੰਦੇ। ਸੋ ਉਤੋਂ ਹੀ ਅੰਦਾਜ਼ਾ ਹੋ ਗਿਆ ਸੀ ਕਿ ਵੀ ਉਸਨੇ ਜਿਹੜਾ ਕਰਤਾ ਕੰਮ ਕਿ ਵੀ ਇਹ ਬਿਲਕੁਲ ਉਹ ਵੀ ਅਲਟੀਮੇਟਲੀ ਵਪਾਰੀ ਨੇ। ਫਿਰ ਜਦੋਂ ਹੋਰ ਪ੍ਰੈਸ਼ਰ ਪਿਆ, ਨਹੀਂ ਮੇਰੇ ਲਈ ਤਾਂ ਪ੍ਰਾਇੋਰਟੀ ਟੈਸਲਾ ਹੈ, ਮੈਂ ਇਹ ਤਾਂ ਨਹੀਂ ਹੈ। ਹੁਣ ਕਿਉਂਕਿ ਅਸੀਂ ਆਸਟ੍ਰੇਲੀਆ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਆਸਟ੍ਰੇਲੀਆ ਜਿਹੜੀ ਦੂਸਰੀ ਡਿਬੇਟ, ਔਰ ਅੱਜ ਹੀ ਗੁਫ਼ਤਗੂ ਤੋਂ ਮੈਨੂੰ ਪਤਾ ਲੱਗਾ ਵੀ ਜਿਹੜੇ ਚਾਈਲਡ ਅਬਿਊਜ਼ ਹੈ ਆਸਟ੍ਰੇਲੀਆ 'ਚ ਬਹੁਤ ਜ਼ਿਆਦਾ ਹੈ, ਜਿਹੜੇ ਨੰਬਰ ਆਫ ਪੈਡੋਫਾਈਲਸ ਨੇ, ਉਹਦੇ ਡਿਫਰੈਂਟ ਰੀਜ਼ਨਸ ਨੇ। ਹੁਣ ਆਸਟ੍ਰੇਲੀਆ ਦੀ ਹਕੂਮਤ ਜਾਂ ਉਹਨਾਂ ਦੇ ਇਸ ਮਹਿਕਮੇ ਨਾਲ ਸੰਬੰਧਿਤ ਲੋਕ ਉਹ ਐਲਨ ਮਸਕ ਦੇ ਉੱਤੇ ਦਬਾਅ ਬਣਾ ਰਹੇ ਸੀ, ਜਾਂ ਉਹਨਾਂ ਨੇ ਨੋਟਿਸਿੰਗ ਵੀ ਭੇਜੀ ਇਹਨਾਂ ਦੇ ਸਿੰਗਾਪੁਰ ਦਫ਼ਤਰ ਨੂੰ ਵੀ, ਅਦਰਵਾਈਜ਼ ਵੀ, ਕਿ ਵੀ ਜਿਹੜੇ ਟਵੀਟ ਇਸ ਕਿਸਮ ਦੇ ਚਾਈਲਡ ਅਬਿਊਜ਼ਰਸ ਦੇ ਨੇ, ਜਿਹੜੇ ਆਇਡੈਂਟੀਫਾਈ ਕਰਦੇ ਨੇ ਉਹਨਾਂ ਦੇ ਇਮੇਜਸ ਨੂੰ ਦੂਜਿਆਂ ਨੂੰ, ਉਹਨਾਂ ਨੂੰ ਰਿਮੂਵ ਕੀਤਾ ਜਾਏ ਔਰ ਇਹ ਪ੍ਰਾਇੋਰਟੀ ਹੋਣੀ ਚਾਹੀਦੀ ਹੈ। ਹੁਣ ਜਿਹੜਾ ਉਹਨੇ ਜਵਾਬ ਦਿੱਤਾ ਉਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਉਹ ਕਹਿੰਦੇ ਜੀ ਸਾਡੀਆਂ ਪ੍ਰਾਇੋਰਟੀ ਜੋ ਵੀ ਉਹਨਾਂ ਦੇ ਹੈਂਡਲ ਕਰਦੇ ਨੇ ਕਿ ਜੀ ਜਿਵੇਂ ਟਰਕੀ ਹੈ, ਟਰਕੀ ਦੇ ਵਿੱਚ ਵੀ ਇਲੈਕਸ਼ਨ ਐਰਡੋਗਾਨ ਦੇ ਖਿਲਾਫ ਜਿਹੜੇ ਕੋਈ ਟਵੀਟ ਆਏ ਉਹਨੂੰ ਹਟਾਉਣਾ। ਇੰਡੀਆ ਉਹਨਾਂ ਨੇ ਕਿਹਾ ਜੀ ਸਾਡੀ ਪ੍ਰਾਇੋਰਟੀ ਚਾਈਲਡ ਅਬਿਊਜ਼ ਵਾਲੇ ਨੰਬਰ 2 ਤੇ ਜਾਂਦੇ ਨੇ, ਇਹ ਬਾਅਦ 'ਚ ਅਸੀਂ ਦੇਖਾਂਗੇ। ਅਸੀਂ ਇਹ ਦੇਖ ਰਹੇ ਹਾਂ ਕਿ ਐਂਟਾਈ ਇੰਡੀਆ ਕੋਈ ਨਾ ਹੋਣ ਟਵੀਟ, ਔਰ ਐਂਟਾਈ ਟਰਕੀ ਤਾਂ ਇਲੈਕਸ਼ਨਾਂ ਕਰਕੇ ਹੈ। ਹੁਣ ਤੁਸੀਂ ਇਹਦੇ ਤੋਂ ਅੰਦਾਜ਼ਾ ਲਾਓ ਵੀ ਜਿਹੜੇ ਲੋਕ ਇਹ ਸਮਝਦੇ ਨੇ ਕਿ ਜੀ ਸਾਡੇ ਕੋਲ ਤਾਂ ਐਕਸੈਸ ਹੈ ਔਰ ਅਸੀਂ ਆਪਣੀ ਗੱਲ ਕਰਦੇ ਹਾਂ, ਉਹਦੇ ਲਈ ਚਾਈਲਡ ਅਬਿਊਜ਼ਰ ਜਿਹੜੇ ਨੇ, ਪੈਡੋਫਾਈਲ, ਉਹ ਪ੍ਰਾਇੋਰਟੀ ਨਹੀਂ ਨੇ। ਕੋਈ ਟਵੀਟ ਐਂਟਾਈ ਇੰਡੀਆ ਨਾ ਜਾਏ, ਕਿਉਂਕਿ ਵੱਡੀ ਮੰਡੀ ਮਾਰਕੀਟ ਔਰ ਉਸੇ ਕੰਮ ਤੇ ਚਾਟੇ ਲਾਏ ਹੋਏ ਨੇ। ਔਰ ਉਹਨਾਂ ਦੀ ਜਿਹੜੀ ਵਿਦਨ ਆਸਟ੍ਰੇਲੀਅਨ ਸਿਸਟਮ ਦਾ ਵੀ ਡਿਬੇਟ ਚੱਲ ਰਹੀ ਸੀ। ਉਹਨਾਂ ਨੇ ਕਿਹਾ ਜੀ ਫਿਰ ਅਸੀਂ ਹੋਰ ਕੀ ਕਰ ਸਕਦੇ ਹਾਂ। ਉਹਨੇ ਕਿਹਾ ਜੀ ਜਿਹੜਾ ਲਾਅ ਹੈ ਉਹਦੇ ਥੱਲੇ ਅਸੀਂ ਉਹਨੂੰ ਫਾਈਨ ਕਰਵਾ ਸਕਦੇ ਹਾਂ। ਉਹਨੇ ਕਿਹਾ ਕਿੰਨਾ ਫਾਈਨ ਹੋਏਗਾ? ਉਹਨੇ ਕਿਹਾ ਜੀ $70,000। ਉਹਨੇ ਕਿਹਾ ਵੀ ਐਲਨ ਮਸਕ ਵਿਲ ਬੀ ਲਾਫਿੰਗ, ਉਹਦੇ ਲਈ ਤਾਂ ਇਹ ਪੀਨਟਸ ਵੀ ਨਹੀਂ ਨੇ। ਦੂਸਰਾ ਉਹਨੇ ਕਿਹਾ ਕੀ ਕਰ ਸਕਦੇ ਹਾਂ ਅਸੀਂ ਵੀ ਇਹ ਜਿਹੜੇ ਚਾਈਲਡ ਅਬਿਊਜ਼ਰਸ ਦੇ ਟਵੀਟ ਨੇ ਔਰ ਉਹ ਐਂਟਾਈ ਇੰਡੀਆ ਹਟਾਉਣ ਦੇ ਲਈ ਉਹਨਾਂ ਦੀ ਪਹਿਲ ਹੈ। ਉਹਨੇ ਕਿਹਾ ਜੀ ਉਹ ਅਸੀਂ 24 ਘੰਟੇ ਜਾਂ 48 ਘੰਟੇ ਲਈ ਟਵਿੱਟਰ ਤੇ ਬੈਨ ਲਾ ਸਕਦੇ ਹਾਂ ਆਸਟ੍ਰੇਲੀਆ 'ਚ। ਅੱਛਾ। ਤਾਂ ਉਹਨੇ ਕਿਹਾ ਜੀ ਉਹਦੀ ਪਾਵਰ ਜੀ ਪਾਰਲੀਮੈਂਟ ਦੇ ਕੋਲ ਹੈ। ਸੋ ਕਹਿਣ ਦਾ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਭਾਈ ਜੋ ਸਾਡੇ ਜਿੱਥੇ ਵੀ ਜਿਹੜੇ ਵਿਚਾਰੇ ਕੁਛ ਕਰਦੇ ਨੇ ਉਹਨਾਂ ਦੀ ਮਦਦ ਵੀ ਕਰੋ, ਉਹਨਾਂ ਨੂੰ ਐਡਮਾਇਰ ਵੀ ਕਰੋ ਕਿ ਇਸ ਵੇਲੇ ਜਿਹੜਾ ਇਹ ਬਹੁਤੇ ਸਮਝਦੇ ਨੇ ਤੁਸੀਂ ਜਿੰਨੇ ਮਰਜ਼ੀ ਤੁਹਾਡੇ ਮਿਲੀਅਨਸ ਆਫ ਫਾਲੋਅਰਸ ਫੇਸਬੁੱਕ ਜਾਂ ਈਵਨ YouTube ਜਾਂ ਟਵਿੱਟਰ ਤੇ ਹੋਣ, ਉਹਨਾਂ ਨੇ ਅੱਧਾ ਮਿੰਟ ਨਹੀਂ ਲਾਣਾ ਹੈ ਜਦੋਂ ਰਿਮੂਵ ਕਰ ਦੇਣਾ। ਨਾ ਤੁਹਾਡਾ ਕੋਈ ਰਿਕਾਰਡ ਲੱਭਦਾ, ਨਾ ਕੋਈ ਹੋਰ ਚੀਜ਼ ਲੱਭਦੀ। ਹੁਣ ਇਹਨਾਂ ਹਾਲਾਤਾਂ 'ਚ ਆਸਟ੍ਰੇਲੀਆ ਦੇ ਵਿੱਚ ਜਿੱਥੇ ਟਵਿੱਟਰ ਵਾਲੇ ਵੀ ਉਹਨਾਂ ਦੇ ਝੂਠ ਨੂੰ ਵੇਚਣਾ ਚਾਹੁੰਦੇ ਨੇ, ਇੰਡੀਆ ਦੀ ਜਿਹੜੇ 1 ਮਿਲੀਅਨ ਹਿੰਦੂ ਇੰਡੀਅਨਸ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਮੈਜੋਰਟੀ ਜ਼ਾਹਰ ਹੈ ਗੁਜਰਾਤੀ ਹੈ, ਉਹ ਇਸ ਕਿਸਮ ਦਾ ਉਹਦਾ ਗੁੱਡਾ ਬਣ ਰਹੇ ਸੀ ਕਈ ਮਹੀਨਿਆਂ ਤੋਂ ਕਿ ਜੀ ਇੰਨੀ ਵੱਡੀ ਇਵੈਂਟ ਹੈ ਜਿੱਥੇ ਸਿਡਨੀ 'ਚ ਇਕੱਠੇ ਹੋਣਾ ਸੀ। ਬੰਦੇ ਕਿੰਨੇ? 18,500 ਦੀ ਉਹਦੀ ਕੈਪੈਸਿਟੀ ਹੈ ਹਾਲ ਦੀ। ਹੁਣ ਅਸੀਂ ਗੱਲ ਕਰਦੇ ਹਾਂ ਦਾ ਵਾਇਰ ਦੇ ਆਰਟੀਕਲ ਦੀ, ਜਿਸ ਦਾ ਉਹਨਾਂ ਨੇ ਸਿਰਲੇਖ ਹੀ ਉਨਵਾਨ ਹੀ ਇਹ ਦਿੱਤਾ ਹੈ, ਸੀਕ੍ਰੇਸੀ ਓਵਰ ਟਿਕਟਿੰਗ ਬਟ ਐਮਪਟੀ ਸੀਟਸ। ਵੀ ਟਿਕਟਾਂ ਤਾਂ ਦਿੱਤੀਆਂ ਹੀ ਦਿੱਤੀਆਂ ਮੁਫਤ। ਉਸ ਦਾ ਕਿਹਾ ਸੀ ਕਿ ਭਾਈ ਉਹ ਤਾਂ ਈਵਨ ਜਿਹੜੀਆਂ ਜਹਾਜ਼ਾਂ ਦੇ ਉੱਤੇ ਫਲਾਈਟਸ ਨੇ ਦੇ ਉੱਤੇ ਉਹ ਵੀ, ਔਰ ਇਹ ਵੀ ਅਸੀਂ ਮੈਂਸ਼ਨ ਕੀਤਾ ਸੀ ਇੱਕ ਟਵੀਟ ਦੇ ਸਹਾਰੇ ਕਿ ਭਾਈ 4,000 ਦੇ ਕਰੀਬ ਇੰਡੀਅਨ ਜਿਹੜੇ ਨੇ ਫਰੋਮ ਇੰਡੀਆ ਜਿਹੜੇ ਨੇ ਉਹ ਲੈਂਡ ਕੀਤੇ ਨੇ ਆਸਟ੍ਰੇਲੀਆ। ਉਹਨਾਂ ਦੇ ਚੀਅਰ ਲੀਡਰਸ ਜਿਹੜਾ ਲਫ਼ਜ਼ ਇਸਤੇਮਾਲ ਕੀਤਾ ਗਿਆ। ਅੱਛਾ। ਫਿਰ ਉਹਨਾਂ ਨੇ ਕਿਹਾ ਮਾਈ ਐਕਸਪੀਰੀਅੰਸ ਆਫ ਮੋਦੀਜ਼ ਸਿਡਨੀ ਇਵੈਂਟ, ਕਿ ਵੀ ਖੁਦ ਕਿਉਂਕਿ ਕਵਰ ਕੀਤਾ ਹੈ ਇਸ ਜਰਨਲਿਸਟ ਨੇ ਅੰਦਰ। ਫਿਰ ਉਹਨਾਂ ਨੇ ਕਿਹਾ ਇਟ ਵਾਜ਼ ਸਟ੍ਰਾਈਕਿੰਗ that out of over 1 million Indians residing in India, residing in Australia, not even 18,500 people turned up to listen to Narendra Modi in the stadium. ਕਿਉਂਕਿ ਕੁਰਸੀਆਂ ਖਾਲੀ ਸੀ। ਦਰਸ਼ਕ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਵੀ ਦਿਖਾ ਵੀ ਦੇਣ। ਦੇਖ ਰਹੇ ਉਹਨੇ ਕਿਹਾ ਵੀ 1 ਮਿਲੀਅਨ ਲੋਕ, ਇੰਨੇ ਮਹੀਨਿਆਂ ਦਾ ਪ੍ਰੋਪੇਗੈਂਡਾ, ਫ੍ਰੀ ਟਿਕਟਸ, ਇਹਦੇ ਬਾਵਜੂਦ ਜਿਹੜਾ ਹੈ ਉਹ 18,000 ਬੰਦਾ ਨਹੀਂ ਇਕੱਠਾ ਕਰ ਸਕੇ। ਕਿੰਨਾ ਕਿ ਪੋਪੂਲਰ ਹੈ। ਲੇਕਿਨ ਕਿਉਂਕਿ ਜਿਵੇਂ ਅਸੀਂ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਭਾਈ ਉਹ ਤਾਂ ਬੈਂਡ ਬੈਕਵਰਡ ਕਰ ਰਿਹਾ, ਅਸੀਂ ਕਾਣੇ ਕਰਨ ਦੀ ਗੱਲ ਕੀਤੀ ਸੀ। ਸਾਡੇ ਵਿਊਅਰ ਆਸਟ੍ਰੇਲੀਆ ਤੋਂ ਹੀ ਨੇ, ਨਵਰੂਪ ਸਿੰਘ, ਉਹਨਾਂ ਨੇ ਕਾਮੈਂਟ ਇਹਦੇ ਤੇ ਕੀਤਾ ਕਿ ਵੀ ਨਹੀਂ, ਉਹਨਾਂ ਦੀ ਮਜਬੂਰੀ ਵੀ ਹੈ ਆਸਟ੍ਰੇਲੀਆ ਦੀ, ਕਿਉਂਕਿ
ਚਾਈਨਾ ਨੇ ਬਹੁਤ ਸਾਰੀਆਂ ਪਾਬੰਦੀਆਂ ਲਾ ਦਿੱਤੀਆਂ ਨੇ, ਜਿਹੜੀ ਚੀਜ਼ ਆਸਟ੍ਰੇਲੀਆ ਦੀ ਐਕਸਪੋਰਟ ਹੁੰਦੀ ਸੀ ਚਾਈਨਾ 'ਚ, ਸੋ ਦੇ ਆਰ ਲੁਕਿੰਗ ਟੁਵਰਡਸ ਇੰਡੀਅਨ ਮਾਰਕੀਟ। ਆਫ ਕੋਰਸ ਇਹ ਨਹੀਂ ਹੈ, ਪਰ ਇਸ ਦੇ ਲਈ ਵੀ ਫਿਰ ਕੌਣ ਜ਼ਿੰਮੇਵਾਰ ਹੁੰਦਾ ਹੈ ਕਿ ਭਾਈ ਜੇ ਤੁਸੀਂ ਦੂਸਰੀ ਬਿਡਿੰਗ ਦੇ ਉੱਤੇ ਜੇ ਚਾਈਨਾ ਨੇ ਪਾਬੰਦੀਆਂ ਲਾਈਆਂ ਤੇ ਆਸਟ੍ਰੇਲੀਆ ਦਾ ਐਂਟੀ ਚਾਈਨਾ ਰਵੱਈਆ, ਜਿਸ ਦੇ ਪਿੱਛੇ ਫਿਰ ਅਮਰੀਕਾ ਜਿਹੜਾ ਇੰਡੀਆ ਔਰ ਆਸਟ੍ਰੇਲੀਆ ਨੂੰ ਵੀ ਇੱਕ ਗਰੁੱਪਿੰਗ 'ਚ ਲਿਆਂਦਾ ਕੁਆਡ ਦੇ ਥੱਲੇ। ਹੁਣ ਇਸ ਸਾਰੇ ਦੇ ਚੱਲਦੇ ਆ ਕਿ ਈਵਨ, ਔਰ ਇਹ ਆਰਟੀਕਲ ਤਾਂ ਮੈਂ ਸਾਰਾ ਨਹੀਂ ਡਿਸਕਸ ਕਰ ਸਕਾਂਗਾ, ਪਰ ਉਹਨੇ ਕਿਹਾ ਵੀ 9 ਸਾਲ ਦੇ ਗੈਪ ਤੋਂ ਬਾਅਦ ਮੋਦੀ ਆਇਆ, 2014 ਚ ਆਇਆ ਸੀ। ਅੱਛਾ। ਔਰ ਇੰਨੀ ਪੈਥੇਟਿਕ ਉਸ ਦੀ ਜਿਹੜੀ ਹੈ ਸਾਰੀ, ਇਹਦੇ ਬਾਵਜੂਦ ਕਿ ਇੰਨਾ ਜ਼ੋਰ ਲਾਇਆ, ਉਹਨੇ ਕਿਹਾ ਜੀ 350 ਆਰਗੇਨਾਈਜੇਸ਼ਨਸ ਜਿਹੜੀਆਂ ਨੇ ਉਹ ਸਪਾਂਸਰਿੰਗ ਆਰਗੇਨਾਈਜੇਸ਼ਨਸ ਬਣੀਆਂ ਹੋਈਆਂ ਸੀ, ਔਰ ਇਹ ਕਲੇਮ ਕੀਤਾ ਗਿਆ ਸੀ ਕਿ ਜੀ ਅਸੀਂ ਪਬਲਿਕ ਲਈ ਟਿਕਟਾਂ ਬੰਦ ਕਰਤੀਆਂ ਕਿਉਂਕਿ ਖਤਮ ਹੋ ਗਿਆ। ਹਾਲਾਂਕਿ ਹਕੀਕਤ ਇਹ ਨਹੀਂ ਸੀ, ਇਹ ਵੀ ਝੂਠ ਬੋਲ ਰਹੇ ਸੀ। ਉਹਨੇ ਕਿਹਾ ਵੀ ਹੁਣ ਜਿਹੜਾ ਮੋਦੀ ਨੂੰ, ਔਰ ਉਹਦੇ ਤੇ ਉਹਨੇ ਤਨਜ਼ ਵੀ ਕੀਤੀ ਹੈ ਕਿ ਵੀ ਜਿਹੜਾ ਲਾਸਟ ਟਾਈਮ ਜਿਹਨੇ ਇੰਨਾ ਵੱਡਾ ਇਕੱਠ ਆਰਗੇਨਾਈਜ਼ ਕੀਤਾ ਸੀ ਮੋਦੀ ਲਈ, ਓਵਰਸੀਜ਼ ਫਰੈਂਡਸ ਆਫ ਬੀਜੇਪੀ, ਉਹਨਾਂ ਨੇ ਕਿਹਾ ਵੀ ਉਹ ਜਿਹੜਾ ਬੰਦਾ ਹੈ ਉਹ ਤਾਂ ਉਹਨੂੰ ਤਾਂ ਤਮਗਾ ਮਿਲ ਗਿਆ ਕਿ ਵਨ ਆਫ ਦਾ ਵਰਸਟ ਰੇਪਿਸਟ ਇਨ ਸਿਡਨੀਜ਼ ਰੀਸੈਂਟ ਹਿਸਟਰੀ, ਕਿ ਬਈ ਉਹ ਤਾਂ ਮਲਟੀਪਲ ਵਿਮਨ ਨੂੰ ਰੇਪ ਕਰਨ ਦੇ ਚਾਰ ਚੰਦਰ ਹੈ। ਤੇ ਉਹਨੇ ਕਿਹਾ ਜੀ ਉਸ ਗਰੁੱਪ ਵਾਲੇ ਜਿਹੜੇ ਫਰੈਂਡਸ ਆਫ ਬੀਜੇਪੀ 2014 ਵਾਲੇ ਸੀ, ਉਹ ਕਿਤੇ ਹੋਰ ਵੀ ਨੇੜੇ ਤੇੜੇ ਨਜ਼ਰ ਨਹੀਂ ਆਏ। ਫਿਰ 350 ਆਰਗੇਨਾਈਜੇਸ਼ਨਸ ਦੀ ਗੱਲ ਕਰਨ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਬਈ ਨਾ ਅੰਦਰ, ਉਹਨਾਂ ਨੇ ਤਾਂ ਵੱਡੀਆਂ ਵੱਡੀਆਂ ਸਕਰੀਨਾਂ ਬਾਹਰ ਵੀ ਲਾਈਆਂ ਹੋਈਆਂ ਸੀ ਕਿ ਜੀ ਅੰਦਰ ਵੀ ਤਾਂ ਲੋਕ ਭਾਰੀ ਜਾਣੇ ਨੇ, ਬਾਹਰ ਵੀ, ਪਰ ਉਹਨੇ ਕਿਹਾ ਜੀ ਅੰਦਰ ਵੀ ਜਿਹੜੀਆਂ ਨੇ ਕੁਰਸੀਆਂ ਖਾਲੀ ਸੀ। ਲੇਕਿਨ ਹੁਣ ਤੁਸੀਂ ਝੂਠ ਦੀ ਗੱਲ ਦੇਖੋ ਜਿਹਦੇ 'ਚ ਉਹ ਕਹਿ ਰਿਹਾ ਹੈ, ਹਾਊਐਵਰ the scene inside differed from my expectations, ਕਿ ਵੀ ਮੈਂ ਤਾਂ ਸਮਝਦਾ ਸੀ ਵੀ, ਕਹਿੰਦੇ ਮੈਂ ਤਾਂ ਇਹ ਦੇਖ ਰਿਹਾ ਸੀ ਮੈਨੂੰ ਬਹਿਣ ਨੂੰ ਸੀਟ ਨਹੀਂ ਮਿਲਣੀ। ਡਿਫਰੈਂਸ, the hall was nearly half empty including the section designated for VIP guests, ਜਿੱਥੇ VIPs ਲਈ ਉਹ ਵੀ ਖਾਲੀ। ਹਾਫ ਐਮਟੀ ਦਾ ਮਤਲਬ ਹੈ ਜੇ 18,000 ਇਹ ਕਹਿੰਦੇ ਨੇ ਉਹਦੀ ਕੈਪੈਸਿਟੀ ਸੀ ਤਾਂ 9,000 ਬੰਦਾ ਵੀ ਉੱਥੇ ਨਹੀਂ ਸੀ। ਫਿਰ ਉਹਨੇ ਕਿਹਾ ਜੀ ਕਿ ਬੰਦਾ ਮੇਰੇ ਅੱਗੇ ਬੈਠਾ ਸੀ, ਉਹਨੇ ਕਿਹਾ ਕਿ ਇਹ ਟੈਂਪਲ ਫੈਸਟੀਵਲ ਲਾਸਟ ਮੰਥ ਹੈਡ ਏ ਲਾਰਜ ਅਟੈਂਡੈਂਸ, ਕਿ ਇੱਕ ਮੰਦਿਰ ਦੇ ਵਿੱਚ ਸਮਾਗਮ ਹੋਇਆ ਪਿਛਲੇ ਹਫਤੇ, ਉਹਦੇ 'ਚ ਜ਼ਿਆਦਾ ਵੱਡੀ ਗੈਦਰਿੰਗ ਸੀ। ਹੁਣ ਤੁਸੀਂ ਝੂਠ ਦਾ ਨੈਰੇਟਿਵ ਦੇਖੋ, ਹੁਣ ਇਹ ਇਵੇਂ ਹੀ ਹੈ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਹੋ ਕਿ ਭਾਈ ਕੀ ਹੋ ਰਿਹਾ, ਤੇ ਤੁਹਾਨੂੰ ਕੋਈ ਸਟੇਜ ਤੋਂ ਖੜਾ ਹੋ ਕੇ ਕਹਿ ਰਿਹਾ ਕਿ ਜੋ ਤੁਸੀਂ ਦੇਖ ਰਹੇ ਹੋ ਨਹੀਂ, ਅਸਲ 'ਚ ਇਹ ਹੋ ਰਿਹਾ। ਉਹਨਾਂ ਨੇ ਕਿਹਾ ਕਿ ਹਾਊਐਵਰ ਐਨ MC ਔਨ ਸਟੇਜ ਅਨਾਊਂਸਡ that 25,000 people had already arrived। ਉਹਨੇ ਕਿਹਾ ਹਾਲ ਖਾਲੀ ਪਿਆ, ਅੱਧੇ 10,000 ਬੰਦਾ ਵੀ ਨਹੀਂ ਹੈ ਬੈਠਾ ਹੋਇਆ। ਤੇ ਜਿਹੜਾ ਉਹ MC ਹੈ, ਮਾਸਟਰ ਆਫ ਸੈਰੇਮਨੀਜ਼, ਉਹ ਸਟੇਜ ਤੋਂ ਕਹਿ ਰਿਹਾ ਕਿ ਜੀ 25,000 ਬੰਦਾ ਅੰਦਰ ਆ ਗਿਆ, ਆਲਰੇਡੀ ਭਰ ਗਿਆ। ਇਹ ਜਰਨਲਿਸਟ ਫਰੋਮ ਦਾ ਡੇਲੀ ਮੇਲ who happened to be sitting next to me, ਕਹਿੰਦਾ ਵੀ ਡੇਲੀ ਮੇਲ ਦਾ ਪਤਾ ਜਿਹੜਾ ਮੇਰੇ ਅੱਗੇ ਸੀ, looked at me in astonishment, ਕਿ ਉਹਨੇ ਮੇਰੇ ਵੱਲ ਦੇਖਿਆ ਬੜੀ ਹੈਰਾਨੀ ਨਾਲ, and asked why are they claiming that 25,000 people have arrived when the stadium's capacity is only 18,500 and there are empty seats। ਉਹਨੇ ਕਿਹਾ ਵੀ ਉਹਦੀ ਤਾਂ ਕੈਪੈਸਿਟੀ ਵੀ ਨਹੀਂ ਹੈ, ਪਰ ਉਹੀ ਹੈ ਨਾ ਵੀ ਝੂਠ ਜਦੋਂ ਬੋਲਣਾ ਹੈ, ਇੰਨਾ ਵੱਡਾ ਝੂਠ ਬੋਲੋ ਕਿ ਵੀ ਕਿਸੇ ਨੂੰ ਲੱਗੇ ਹੋ ਹੀ ਨਹੀਂ ਸਕਦਾ। I smiled in response and she reciprocated the gesture। ਉਹਨੇ ਕਿਹਾ ਵੀ ਉਹ ਝੂਠ ਉਹਨੇ ਵੀ ਸੁਣਿਆ, ਮੈਂ ਵੀ ਸੁਣਿਆ, ਉਹਨੇ ਮੇਰੇ ਵੱਲ ਦੇਖਿਆ, ਆਹ ਗੁਫ਼ਤਗੂ ਹੋਈ, ਅਸੀਂ ਸਮਾਈਲ ਕੀਤਾ। ਹੁਣ ਜਿਹੜਾ ਉਹਨਾਂ ਨੇ ਦੂਸਰਾ ਪਾਰਟ, ਕਿਉਂਕਿ ਸਾਡਾ ਇੰਟਰਸਟ ਸੀ ਕਿ ਮੁਸਲਮਾਨਾਂ ਨੇ ਪ੍ਰੋਟੈਸਟ ਤਾਂ ਨਹੀਂ ਕੀਤਾ, ਲੇਕਿਨ ਅੰਦਰ ਜਿਵੇਂ ਉਹ ਕੈਮਰਿਆਂ ਦਾ ਇੱਕ ਹਿੱਸਾ ਦਿਖਾਇਆ ਗਿਆ ਸੀ ਕਿ ਵੋਰਾ ਮੁਸਲਿਮ ਕਮਿਊਨਿਟੀ, ਕੁਝ ਬੀਬੀਆਂ ਬੁਰਕਿਆਂ 'ਚ ਨੇ। ਮੈਂ ਤਾਂ ਕਿਹਾ ਸੀ ਵੀ ਉਹਨਾਂ ਦੀਆਂ ਹਿੰਦੂ ਲੇਡੀਆਂ ਹੀ ਰਾਧਾ ਸ਼ੀਲਾ ਹੋਣੀਆਂ, ਬੁਰਕਾ ਪਾ ਕੇ ਬਿਠਾਈਆਂ ਹੋਈਆਂ। ਹੁਣ ਇਹ ਗੱਲ ਸ਼ਾਇਦ ਸਾਰੀ ਗਲਤ ਨਾ ਹੋਏ। ਉਹਨੇ ਕਿਹਾ ਜੀ ਕਿ ਵੀ on one side a small group representing Vora community stood dressed in their traditional attire. However, my attempts to interview them before entering were unsuccessful as none agreed to speak। ਇੱਕ ਤਾਂ ਡਰਦਿਆਂ ਨਹੀਂ ਬੋਲੇ ਮੋਦੀ ਤੋਂ। ਹੁਣ ਜਿਹੜੇ ਅੰਦਰ ਲਿਆਂਦੇ ਹੋਏ ਨੇ ਉਹਨਾਂ ਨੂੰ ਕਾਹਦਾ ਡਰ ਹੈ, ਪਰ ਉਹ ਹੈ ਨਹੀਂ ਜੋ ਉਹਨਾਂ ਨੂੰ ਪ੍ਰੈਜ਼ੈਂਟ, ਉਹਨਾਂ ਨੂੰ ਪਤਾ ਹੈ ਵੀ ਇਹ ਜਰਨਲਿਸਟ ਨੇ 1-2 ਸਵਾਲ ਕੀਤੇ ਤੇ ਉਹ ਸ਼ੀਲਾ ਰਾਧਾ ਨਿਕਲ ਆਣੀਆਂ ਨੇ ਵਿੱਚੋਂ, ਉਹ ਕੋਈ ਆਸਮਾ ਔਰ ਸ਼ੇਰਾਨੀ ਨਹੀਂ ਹੋਣੇ, ਇਹ ਤਾਂ ਦੂਜਾ ਹੋਣਾ। ਹੁਣ ਇਸ 'ਚੋਂ ਉਹਨੇ ਇਹ ਭੇਦ ਵੀ ਖੋਲ੍ਹ ਦਿੱਤਾ। ਫਿਰ ਦੂਸਰਾ, ਹੁਣ ਇਹ ਇਨਵੈਸਟੀਗੇਟਿਵ ਟਾਈਪ ਜਰਨਲਿਸਟ ਹੈ, ਫਿਰ ਉਹ ਕਹਿੰਦਾ ਵੀ
I was also curious to know how many Sikhs were present in the hall, considering that a few days before the event, the IADF had publicly announced a welcome committee that included several Sikhs. ਇਹ IADF ਉਹ ਹੈ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਜੀ ਇਹ ਆਰਗੇਨਾਈਜ਼, ਉਹਨੇ ਕਿਹਾ ਜੀ ਉਹਨਾਂ ਨੇ ਇਸ਼ੂ ਕੀਤਾ ਸੀ ਵੈਲਕਮ ਕਮੇਟੀ ਕਿਹੜੀ ਹੈ ਤੇ ਉਹਦੇ 'ਚ ਬਹੁਤ ਸਾਰੇ ਸਿੱਖਾਂ ਦੇ ਨਾਂ ਸੀ। ਹੁਣ ਹਕੀਕਤ ਦੂਜੀ, yet surprisingly only a handful of Sikhs could be spotted in the audience. handful ਦਾ ਮਤਲਬ ਹੈ 3 ਜਾਂ 4, ਉਹ ਇੱਕ ਉੱਥੇ ਬੈਠਾ ਹੈ, ਉੱਥੇ ਬਿਠਾਇਆ ਹੋਇਆ ਹੈ, ਉਹ ਵੀ ਲਿਆਂਦੇ ਹੋਣੇ ਨੇ ਉੱਥੋਂ ਭਾਰਤ ਤੋਂ ਹੀ ਨਾਲ, ਜਿਹੜਾ 4000 ਬੰਦਾ ਲਿਆ। ਕਿਉਂਕਿ ਜਦੋਂ ਅਸੀਂ ਕਿਹਾ ਵੀ ਆਸਟ੍ਰੇਲੀਅਨ ਸਿੱਖਾਂ ਨੇ ਮੁਕੰਮਲ ਬਾਈਕਾਟ ਕੀਤਾ, ਹਾਲਾਂਕਿ ਇਹ ਪਹਿਲਾਂ ਸੀ ਕਿ ਵੀ ਪਤਾ ਨਹੀਂ ਕਿੰਨੇ ਗੁਰਦੁਆਰਿਆਂ ਦੇ ਪ੍ਰਧਾਨ ਖਿੱਚੇ ਜਾਣਗੇ ਜਾਂ ਕੁਝ ਹੈ, ਸੋ ਉਹਦੇ ਤੋਂ ਇਹ ਗੱਲ ਕਲੀਅਰ ਹੋ ਗਈ ਵੀ ਸਿੱਖਾਂ ਨੇ ਵੀ ਔਰ ਮੁਸਲਮਾਨਾਂ ਨੇ ਵੀ ਜਿਹੜਾ ਉਹ ਕੀਤਾ। ਫਿਰ ਕਨਕਲੂਡ ਉਹਨੇ ਕੀਤਾ ਕਿ ਵੀ ਇਹ ਇੱਕ ਪਾਸੇ ਦੇ ਟੋਟਲ ਫੇਲਿਅਰ ਸੀ, ਦੂਸਰੇ ਪਾਸੇ ਜਿਹੜੀ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਜਿਹਨੇ ਉੱਥੇ ਬੜੀ ਫੂਕ ਬੰਨੀ ਔਰ ਬੌਸ ਵੀ ਕਿਹਾ, ਉਹ ਵੀ ਅਗਲੇ ਦਿਨ ਜਿਹੜਾ ਉਹ ਘਿਰ ਗਿਆ ਵਿਵਾਦਾਂ ਦੇ ਵਿੱਚ। However, the following morning he faced questions from journalists who asked whether it was appropriate to share a stage with a leader with tyrannical tendencies. This line of questioning brought him considerable embarrassment. ਕਿ ਉੱਥੇ ਭਾਵੇਂ ਬੌਸ ਕਿਹਾ ਜਾਂ ਦੂਜਾ ਕਿਹਾ, ਉਹਨਾਂ ਨੇ ਕਿਹਾ ਵੀ ਤੂੰ ਇੱਕ ਟਾਇਰੈਂਟ ਦੇ ਨਾਲ ਜਿਹੜਾ ਉਹ ਸਟੇਜ ਸ਼ੇਅਰ ਕੀਤੀ ਹੈ। ਔਰ ਇਹ ਉਹਨਾਂ ਨੇ ਫਿਰ ਉਹਨੇ ਇੱਕ ਕਾਮਨ, ਉਹਨੇ ਕਿਹਾ ਵੀ ਇਸ ਸਾਰੇ 'ਚੋਂ ਮੋਦੀ ਔਰ ਇੰਡੀਆ 'ਚ ਜੋ ਹੋ ਰਿਹਾ ਉਹ ਬੜਾ ਐਕਸਪੋਜ਼ ਹੋਇਆ ਕਾਮਨ ਆਸਟ੍ਰੇਲੀਅਨ 'ਚ ਵੀ। ਉਹਨਾਂ ਨੇ ਆਪਣਾ ਐਕਸਪੀਰੀਅੰਸ ਦਿੱਤਾ ਵੀ ਮੈਂ ਨੈਕਸਟ ਡੇ ਬੱਸ ਸਟਾਪ ਦੇ ਉੱਤੇ ਖੜਾ ਸੀ ਤੇ ਇੱਕ ਜਿਹੜੀ ਮੈਨੂੰ ਜਾਣਦੀ ਵੀ ਨਹੀਂ ਸੀ ਆਸਟ੍ਰੇਲੀਅਨ ਵੂਮਨ ਆਈ ਤੇ ਉਹਨੇ ਮੈਨੂੰ ਪੁੱਛਿਆ ਕਿ ਵੀ ਇਹ ਜਿਹੜੀ ਕੱਲ ਇਵੈਂਟ ਹੋਈ ਸੀ ਤੂੰ ਅਟੈਂਡ ਕੀਤੀ? ਉਹਨੇ ਕਿਹਾ ਕਿ ਜੀ ਮੈਂ ਹਾਂ ਕੀਤੀ। ਕਹਿੰਦਾ ਉਹਨੇ ਔਰਤ ਨੇ ਕਿਹਾ ਕਿ ਜੀ ਬੜੀ ਹੈਰਾਨੀ ਹੈ ਕਿ ਵੀ ਬ੍ਰਿਸਬੇਨ, ਕੈਨਬਰਾ, ਮੈਲਬਰਨ ਤੋਂ ਚਾਰਟਰਡ ਬੱਸਾਂ ਆਈਆਂ ਜਾਂ ਫਲਾਈਟ ਦਾ ਨਾਂ ਹੀ ਮੋਦੀ 에ਅਰਵੇਜ਼ ਰੱਖਿਆ, ਪਰ ਜਿਹੜਾ ਜਿਹਦੇ ਤੇ ਉਹਨੇ ਆਰਟੀਕਲ ਮੁਕਾਇਆ, ਬਟ ਸ਼ੀ ਰਿਮਾਰਕਡ, but I have heard that Narendra Modi has caused significant hardship to minorities and despite his popularity many people dislike him. ਇਹ ਹੈ ਮੈਸੇਜ ਕਿ ਭਾਈ ਤੁਸੀਂ ਸਰਕਸ ਵੀ ਆਪਣੇ ਪੈਸਿਆਂ ਦੇ ਉੱਤੇ ਜਿਹੜੀ ਹੈ ਉਹ ਕੀਤੀ, ਬਟ ਅਲਟੀਮੇਟਲੀ ਇਹ ਪਤਾ ਲੱਗ ਗਿਆ ਕਿ ਵੀ ਇਹ ਜਿਹੜਾ ਬਾਂਦਰ ਹੈ ਇਹ ਕਿੰਨਾ ਕੁ ਨੱਚਣ ਜੋਗਾ ਹੈ ਤੇ ਉਹਨੂੰ ਕਿਹੜੇ ਕੱਪੜੇ ਪਵਾ ਕੇ ਬਾਂਦਰ ਨੂੰ ਸ਼ੇਰ ਬਣਾ ਕੇ ਖੜਾ ਕੀਤਾ ਹੋਇਆ। ਪਰ ਦਹਾੜ ਭਾਵੇਂ ਪਿੱਛੋਂ ਉੱਚੇ ਜਿਹੜਾ ਮਾਸਟਰ ਆਫ ਸੈਰੇਮਨੀਜ਼ ਨੇ ਸ਼ੇਰ ਵਾਲੀ ਦਿੱਤੀ ਹੋਏ, ਪਰ ਛਾਲ ਉਹਨੇ ਬਾਂਦਰ ਵਾਲੀ ਮਾਰੀ ਹੈ। ਉਹ ਸ਼ੇਰ ਵਾਲੀ ਛਾਲ ਜਿਹੜੀ ਹੈ ਉਹ ਵੱਜੀ ਨਹੀਂ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।